ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਰ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ 1350 AM ਬੇਕਰਸਫੀਲਡ, 1300 AM ਫ੍ਰਿਜ਼ਨੋ, 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਮੋਡੈਸਟੋ, ਸਟਾਕਟਨ, ਮੰਟੀਕਾ, ਟਰੇਸੀ, ਅਤੇ ਆਈਫੋਨ ਅਤੇ ਐਂਡਰੋਇਡ ਦੇ ਰਾਹੀਂ ਅਤੇ ਨਾਲ ਦੀ ਨਾਲ ਟੈਲੀਫੋਨ, ਫੇਸਬੁੱਕ ਦੇ ਉੱਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਅੰਤਰਰਾਸ਼ਟਰੀ ਖਬਰਾਂ ਅਤੇ ਬਾਕੀ ਜਿਹੜੀ ਵੀ ਕੋਈ ਆਪਣੇ ਭਾਈਚਾਰੇ ਨਾਲ ਜੁੜੀ ਹੁੰਦੀ ਖਬਰ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਸੀਂ ਕਿਸੇ ਖਬਰ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਵੀ ਜਿਹੜੇ ਆ ਉਹ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੱਚਾ ਸਿੰਘ ਫਰੈਜ਼ਨੋ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਅਰਜਨ ਸਿੰਘ ਸੰਧੂ ਟੈਕਨੋਲੋਜੀਜ਼ ਵਾਲੇ ਵਾਈਸੇਲੀਆ ਤੋਂ, ਪੌਲ ਨਿੱਜਰ, ਬਿੰਦਰ ਖਹਿਰਾ, ਜਸਪਾਲ ਸਿੰਘਾ, ਜਸਪ੍ਰੀਤ ਸਿੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਸਾਰੇ ਜਾਣੇ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਬਿਲਕੁਲ। ਸੋ ਰਾਜਕਨਵੀਰ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਅਗਰ ਖਬਰਾਂ ਵੱਲ ਚੱਲੀਏ, ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਇਲੈਕਸ਼ਨ ਕੁਛ ਸਟੇਟਾਂ ਦੇ ਵਿੱਚ ਹੋਈਆਂ ਸੀਗੀਆਂ, ਕੁਛ ਕੁ ਮੇਅਰ ਦੀਆਂ, ਸਿਟੀ ਕੌਂਸਲ, ਅਸੈਂਬਲੀਮੈਨ, ਗਵਰਨਰ, ਅਤੇ ਅਸੀਂ ਜਿਹੜੇ ਕੱਲ੍ਹ ਰਿਜ਼ਲਟ ਆਏ ਹੈਗੇ ਆ ਉਹਦੇ ਵਿੱਚ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕਾਫੀ ਜਿਹੜੇ ਅੱਗੇ ਆਏ ਹੈਗੇ ਆ। ਲਗਭਗ ਉਹਨਾਂ ਨੇ ਮੈਜੋਰਟੀ ਦੇ ਵਿੱਚ ਜਿਹੜੀਆਂ ਹੈਗੀਆਂ ਸੀਟਾਂ ਉਹ ਜਿੱਤੀਆਂ ਹੈਗੀਆਂ। ਸੋ ਉਹਨਾਂ ਦੇ ਵਿੱਚ ਅਗਰ ਮੇਨ ਦੇਖਿਆ ਜਾਵੇ, 2 ਸਟੇਟਾਂ ਦੇ ਗਵਰਨਰ, ਵਰਜੀਨੀਆ ਦੇ ਜਿਹੜੇ ਹੈਗੇ ਡੈਮੋਕ੍ਰੇਟ ਰਾਲਫ ਨੌਰਥਮ, ਅਤੇ ਇਸੇ ਤਰ੍ਹਾਂ ਜਿਹੜੇ ਹੈਗੇ ਨਿਊ ਜਰਸੀ ਦੇ ਜਿਹੜੇ ਗਵਰਨਰ ਆ ਉਹਨਾਂ ਦੀ ਜਿਹੜੀ ਦੋਨੋਂ ਪੋਜੀਸ਼ਨਾਂ ਜਿਹੜੀਆਂ ਆ ਉਹ ਡੈਮੋਕ੍ਰੇਟ ਨੂੰ ਚਲੇ ਗਈਆਂ ਹੈਗੀਆਂ। ਬਿਲਕੁਲ ਇਹੀ ਨਹੀਂ, ਵਰਜੀਨੀਆ ਦੀ ਕਹਿੰਦੇ ਡੈਲੀਗੇਟਸ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨ ਸੀਗੀਆਂ ਉੱਥੇ ਉਹਨਾਂ ਦੀ ਲੋਕਲ ਜਿਹੜੀਆਂ ਇਲੈਕਸ਼ਨ ਸੀ ਗਵਰਨਰ ਤੋਂ ਇਲਾਵਾ ਉੱਥੇ ਵੀ ਉਹਨਾਂ ਨੇ 10 ਜਿਹੜੀਆਂ ਸੀਟਾਂ ਉਹ ਫਲਿੱਪ ਕੀਤੀਆਂ। ਵਾਸ਼ਿੰਗਟਨ ਸਟੇਟ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਹਰਜੋਤ ਸਿੰਘ ਜੀ, ਵੀ ਉੱਥੋਂ ਦੀ ਜਿਹੜੀ ਅਸੈਂਬਲੀ ਦੀ ਜਿਹੜੀ ਸਭ ਤੋਂ ਮਹਿੰਗੀ ਇਲੈਕਸ਼ਨ ਜਿਹੜੀ ਚੱਲ ਰਹੀ ਆ, ਜਿੱਥੇ ਆਈ ਥਿੰਕ ਨਿਧੀ ਢੀਂਗਰਾ ਕਰਕੇ ਨਾਂ ਦੀ ਜਿਹੜੀ ਆ ਉਹ ਇਲੈਕਸ਼ਨ ਲੜ ਰਹੀ ਸੀ, ਉੱਥੇ ਵੀ ਡੈਮੋਕ੍ਰੇਟਸ ਨੇ ਜਿੱਤ ਹਾਸਲ ਕਰਕੇ ਉਸ ਅਸੈਂਬਲੀ ਦਾ ਜਿਹੜਾ ਕੰਟਰੋਲ ਆਪਣੇ ਹੱਥ ਦੇ ਵਿੱਚ ਕਰ ਲਿਆ ਆ। ਮੈਜੋਰਟੀ ਮਤਲਬ ਉੱਥੇ ਉਹਨਾਂ ਨੂੰ ਹਾਸਲ ਹੋ ਚੁੱਕੀ ਆ। ਇਸ ਤੋਂ ਇਲਾਵਾ ਹੋਰ ਵੀ ਕਈ ਇਲੈਕਸ਼ਨਸ ਦੇ ਵਿੱਚ ਜਿਹੜਾ ਹੋਇਆ ਆ। ਇਹੀ ਨਹੀਂ, ਪਹਿਲੀ ਵਾਰੀ ਆਈ ਥਿੰਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਓਪਨਲੀ ਟਰਾਂਸਜੈਂਡਰ ਜਿਹੜਾ ਬੰਦਾ ਆ ਉਸ ਨੇ ਵੀ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਆ। ਗੇ ਨੇ ਇੱਕ ਨੇ ਜਿੱਤੀ ਆ ਮਿਨੋਰਟੀ ਦੇ ਵਿੱਚ। ਤੇ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਹੈਗੀ ਆ ਵੀ ਜਿਹੜਾ ਸਿੱਖ ਮੇਅਰ ਦੇ ਲਈ ਰਵਿੰਦਰ ਸਿੰਘ ਭੱਲਾ, ਜਿਹਨੂੰ ਰਵੀ ਭੱਲਾ ਵੀ ਕਹਿੰਦੇ ਆ, ਉਹ ਨਿਊ ਜਰਸੀ ਦੇ ਵਿੱਚ ਇੱਕ ਛੋਟੇ ਜਿਹਾ ਟਾਊਨ ਹੋਬੋਕਨ ਦੇ ਵਿੱਚ ਉਹ ਮੇਅਰ ਦੇ ਲਈ ਖੜਾ ਸੀ। ਉਹਦੇ ਉਲਟ ਪ੍ਰਚਾਰ ਬਹੁਤ ਕੀਤਾ ਗਿਆ ਸੀ। ਉਹਦੀਆਂ ਫੋਟੋਆਂ ਲਾ ਕੇ ਉੱਤੇ ਲਿਖਿਆ ਸੀਗਾ ਵੀ ਜੀ ਨਾਓ ਦ ਟੈਰਰਿਸਟ ਵਿਲ ਰਨ ਦਾ ਸਿਟੀ। ਅਤੇ ਪਰ ਉਹ ਬੜਾ ਇੰਟੈਲੀਜੈਂਟ ਹੈਗਾ, ਉਹਦੀ ਸਪੋਰਟ ਵੀ ਬੜੀ ਸੀ। ਥੋੜ੍ਹਾ ਜਿਹਾ ਦੱਸਦੀ ਜਾਈਏ, ਰਵੀ ਭੱਲਾ ਜਿਹੜੇ ਆ ਕਹਿੰਦੇ ਵੀ ਬੋਰਨ ਇੱਥੇ ਦੇ ਹੀ ਹੈਗੇ ਆ, ਰਵਿੰਦਰ ਸਿੰਘ ਭੱਲਾ, ਅਤੇ UC ਬਰਕਲੇ ਤੋਂ ਉਹਨਾਂ ਨੇ ਬੈਚਲਰਸ ਕੀਤੀ, ਅਤੇ ਉਹ ਤੋਂ ਬਾਅਦ ਮਾਸਟਰਸ ਉਹਨਾਂ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਕੀਤੀ। ਫਿਰ ਉਹਨਾਂ ਨੇ ਲਾਅ ਕੀਤਾ ਸੀ ਟੋਲੈਨੀ ਯੂਨੀਵਰਸਿਟੀ ਤੋਂ, ਅਤੇ
ਟਰਮਾਂ ਉਹ ਸਿਟੀ ਕੌਂਸਲ ਮੈਂਬਰ ਵੀ ਰਹੇ ਆ ਇਸ ਟਾਊਨ ਦੇ ਵਿੱਚ। ਨਿਊ ਜਰਸੀ ਦੇ ਵਿੱਚ ਪੂਰੇ USA ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਪਰਟੀ ਟੈਕਸ ਹੈਗਾ ਆ ਜਿਹੜੇ ਤੁਸੀਂ ਘਰ ਖਰੀਦਦੇ ਆ, ਤੇ ਉਸ ਦੇ ਲਈ ਉਹਨਾਂ ਨੇ ਕਾਫੀ ਫਾਈਟ ਕੀਤੀ ਸੀ ਵੀ ਜਿਹੜਾ ਪ੍ਰਾਪਰਟੀ ਟੈਕਸ ਆ ਉਹ ਘੱਟ ਹੋਣਾ ਚਾਹੀਦਾ ਹੈਗਾ। ਸੋ ਇੰਨਾ ਜ਼ਿਆਦਾ ਜਿੱਦਾਂ ਨੈਗੇਟਿਵ ਜਿਹੜਾ ਪ੍ਰਚਾਰ ਵੀ ਹੋਇਆ, ਬਹੁਤ ਸਾਰੇ ਲੋਕਾਂ ਨੇ 6 ਕੈਂਡੀਡੇਟ ਸੀ ਮੇਅਰ ਦੇ ਲਈ ਖੜੇ, ਤੇ ਜਿਹੜੇ ਪ੍ਰੈਜ਼ੈਂਟ ਉੱਥੇ ਦੇ ਮੇਅਰ ਸੀ ਉਹਨਾਂ ਨੇ ਵੀ ਰਵਿੰਦਰ ਸਿੰਘ ਭੱਲਾ ਨੂੰ ਐਂਡੋਰਸ ਕੀਤਾ ਸੀ। ਸੋ ਪੰਜਾਬੀਆਂ ਦੇ ਲਈ, ਸਿੱਖਾਂ ਲਈ ਉਹ ਰਾਈਟ ਨਾਓ ਜਿਹੜੇ ਭੱਲਾ ਹੈਗੇ ਆ ਸਿਵਲ ਰਾਈਟਸ ਦੇ ਅਟਾਰਨੀ ਹੈਗੇ ਆ ਜੀ ਜੀ ਜੀ, ਤੇ ਪੰਜਾਬੀਆਂ ਲਈ ਬੜੀ ਮਾਣ ਦੀ ਗੱਲ ਆ ਦਸਤਾਰਧਾਰੀ ਸਿੱਖ ਇੱਕ ਸਟੇਟ ਦੇ ਵਿੱਚ ਇੱਕ ਜਿਹੜਾ ਟਾਊਨ ਆ ਉਹਦਾ ਉਹ ਮੇਅਰ ਬਣਿਆ ਹੈਗਾ। ਬਿਲਕੁਲ, ਟਾਊਨ ਵੀ ਇੱਦਾਂ ਜਿੱਦਾਂ ਛੋਟਾ ਨਹੀਂ ਆ, ਮਲਪੀਟਸ ਵਰਗਾ ਜਿਹੜਾ ਇੱਥੇ ਟਾਊਨ ਆ ਸੈਨੋਜ਼ੇ ਦੇ ਨਾਲ ਉੱਦਾਂ ਤੇ ਥੋੜਾ ਆ, ਪਰ ਇੱਥੇ ਪਾਪੂਲੇਸ਼ਨ ਤਕਰੀਬਨ 80,000, ਉਸ ਟਾਊਨ ਦੀ ਪਾਪੂਲੇਸ਼ਨ ਨਾਟ ਸੋ ਸਮਾਲ 60,000 ਦੀ ਜਿਹੜੀ ਪਾਪੂਲੇਸ਼ਨ ਦਾ ਜਿਹੜਾ ਇਹ ਟਾਊਨ ਆ ਜਿਸ ਦੇ ਉਹ ਮੇਅਰ ਬਣੇ ਨੇ। ਤੇ ਹਰਜੋਤ ਸਿੰਘ ਜੀ ਇਹਨਾਂ ਦੀ ਜੇ ਸਟੋਰੀ ਦੇ ਵਿੱਚ ਥੋੜਾ ਜਿਹਾ ਜਾਈਏ ਤਾਂ ਮੈਂ ਪੜ੍ਹ ਰਿਹਾ ਸੀ, ਦੱਸਦੇ ਸੀ ਵੀ ਜਦ ਇਹ ਜਿੱਦਾਂ ਸਿਵਲ ਰਾਈਟਸ ਦੇ ਵਕੀਲ ਆ ਜਿਹੜੇ ਵੀ ਕਿਸੇ ਪ੍ਰਿਜ਼ਨ ਦੇ ਵਿੱਚ ਜਾਂਦੇ ਸੀਗੇ ਤਾਂ ਉੱਥੇ ਬਹੁਤ ਰੌਲਾ ਸੀਗਾ ਵੀ ਜਿਹੜਾ ਇਹਨਾਂ ਦੀ ਦਸਤਾਰ ਜਿਹੜੀ ਬੰਨ੍ਹ ਕੇ ਜਾਂਦੇ ਸੀਗੇ ਵੀ ਜਾਣ ਨਹੀਂ ਦੇਣਾ। ਬੀਇੰਗ ਵਕੀਲ ਤਾਂ ਵੀ ਉਹਨਾਂ ਨੂੰ ਇਸ ਤਰੀਕੇ ਦੀ ਚੀਜ਼ ਦਾ ਸਾਹਮਣਾ ਕਰਨਾ ਪਿਆ ਸੀਗਾ, ਤੇ ਫਿਰ ਉਹਨਾਂ ਨੇ ਉਹ ਵੀ ਜਿਹੜਾ ਕੇਸ ਫਾਈਟ ਕਰਕੇ ਉਸ ਚੀਜ਼ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀਗੀ ਵੀ ਜਿਹੜਾ ਕੋਈ ਲਾਇਰ ਹੈਗਾ ਆ ਜੇ ਆਪਣੇ ਜਿਹੜਾ ਕਲਾਇੰਟ ਨੂੰ ਉੱਥੇ ਪ੍ਰਿਜ਼ਨ ਦੇ ਵਿੱਚ ਮਿਲਣ ਵੀ ਜਾਂਦਾ ਆ, ਤੇ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਉਸ ਦੀ ਜਿਹੜੀਆਂ ਪੱਗ ਜਿਹੜੀ ਲਵਾ ਕੇ ਉਸ ਤਰੀਕੇ ਦੇ ਨਾਲ ਦੇਖੀ ਜਾਵੇ। ਸੋ ਉਸ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਕਾਫੀ ਜਿੱਦਾਂ ਕਹਿ ਲਾ ਜਿੱਦਾਂ ਸਿਵਲ ਰਾਈਟਸ ਦੇ ਅਟਾਰਨੀ ਆ, ਤੇ ਜਿਹੜੇ ਰਵਿੰਦਰ ਸਿੰਘ ਭੱਲਾ ਆ ਇਹ ਆਪਣੇ ਆਪ ਨੂੰ ਇੰਡੀਪੈਂਡੈਂਟ ਡੈਮੋਕ੍ਰੇਟ ਗਿਣਦੇ ਹੈਗੇ, ਕਿਉਂਕਿ ਕਈ ਜਿਹੜੇ ਮੈਂ ਇਹਨਾਂ ਦੇ ਦੇਖ ਰਿਹਾ ਸੀ ਵੀ ਜਿਸ ਤਰ੍ਹਾਂ ਉਹ ਕਹਿੰਦੇ ਸੀ ਵੀ ਜਿਹੜਾ ਸਪੈਂਡਿੰਗ ਘੱਟ ਹੋਣੀ ਚਾਹੀਦੀ ਆ, ਟੈਕਸਸ ਘੱਟ ਹੋਣੇ ਚਾਹੀਦੇ, ਕੁਛ ਕੁ ਜਿੱਦਾਂ ਰਿਪਬਲਿਕਨ ਵਾਲੇ ਜਿਹੜੇ ਉਹਨਾਂ ਦੇ ਵਿੱਚ ਪੁਆਇੰਟ ਹੈਗੇ ਆ, ਪਰ ਉਹ ਇੰਡੀਪੈਂਡੈਂਟ ਡੈਮੋਕ੍ਰੇਟ ਗਿਣਦੇ ਹੈਗੇ ਆਪਣੇ ਆਪ ਨੂੰ, ਤੇ ਬਹੁਤ ਹੀ ਇੰਟੈਲੀਜੈਂਟ ਤੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਹੈਗੇ ਆ। ਸੋ ਬੜੀ ਵਧੀਆ ਗੱਲ ਹੋਈ ਆ ਵੀ ਜਿਹੜੀ ਜਿਸ ਤਰ੍ਹਾਂ ਆਪਾਂ ਰਾਜਕਰਨਵੀਰ ਸਿੰਘ ਜੀ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਰੇਡੀਓ ਤੇ ਵੀ ਆਪਣੀ ਕਮਿਊਨਿਟੀ ਨੂੰ, ਆਪਣੇ ਜਿਹੜੇ ਗਾਹਾਂ ਬੱਚੇ ਆ ਉਹਨਾਂ ਨੂੰ ਇੱਥੇ ਇਨਵੋਲਵ ਹੋਣਾ ਪੈਣਾ ਆ, ਤਦੇ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਜਾਂ ਹੇਟ ਹੁੰਦੀ ਆ, ਲੋਕਾਂ ਨੂੰ ਜਿੰਨੇ ਵੱਧ ਤੋਂ ਵੱਧ ਦਸਤਾਰਧਾਰੀ ਸਿੱਖ ਹੋਊਗੇ ਫਿਰ ਪਤਾ ਲੱਗੂਗਾ, ਫਿਰ ਸਾਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਹੈ। ਬਿਲਕੁਲ, ਸਾਰੇ ਪਬਲਿਕ ਆਫਿਸਿਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਪਤਾ ਹੋਊਗਾ, ਜਿਹੜੇ ਵੀ ਡਿਪਾਰਟਮੈਂਟਸ ਦੇ ਵਿੱਚ ਜਾਂਦੇ ਆ, ਜਿੰਨਾ ਮੀਟਿੰਗਾਂ ਦੇ ਵਿੱਚ ਹਿੱਸਾ ਲੈਣਗੇ, ਸੋ ਆਪਣੇ ਆਪ ਉਸ ਦੇ ਬਾਰੇ ਜਿਹੜਾ ਆ ਉਹ ਪਤਾ ਲੱਗਦਾ ਰਹੂਗਾ, ਕਿਉਂਕਿ ਇਹਨਾਂ ਦੇ ਲਈ ਉਹ ਵੀ ਬਹੁਤ ਪੋਜ਼ੀਟਿਵ ਹਰਜੋਤ ਸਿੰਘ ਜੀ ਗੱਲ ਰਹੀ ਸੀ ਜਦੋਂ ਇਹਨਾਂ ਨੂੰ ਟੈਰਰਿਸਟ ਜਿਹੜਾ ਉਹ ਲਿਖ ਕੇ ਉਹਨਾਂ ਦੀ ਫੋਟੋ ਜਿਹੜੀ ਪਾਈ ਗਈ ਸੀ, ਉਹਨਾਂ ਨੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਉਸ ਦਾ ਜਿਹੜਾ ਜਵਾਬ ਦਿੱਤਾ ਸੀ ਵੀ ਅਸੀਂ ਇੱਥੇ ਲਵ ਪਿਆਰ ਜਿਹੜਾ ਵਧਾਉਣਾ ਆ, ਨਾ ਕਿ ਆਪਾਂ ਜਿਹੜਾ ਈਰਖਾ ਨਫ਼ਰਤ ਆ ਜਿਹੜੀ ਉਸ ਦੇ ਵਿੱਚ ਵਾਧਾ ਕਰਨ ਦੇ ਲਈ ਆਏ ਆ, ਤੇ ਆਪਾਂ ਸਾਰਿਆਂ ਦੇ ਜਿਹੜੀਆਂ ਹਰ ਇੱਕ ਦੇ ਜਿਹੜੇ ਵਿਚਾਰਾਂ ਦਾ ਵੈਲਕਮ ਕਰਦੇ ਆ। ਜ਼ਰੂਰੀ ਨਹੀਂ ਆ ਵੀ ਆਪਾਂ ਹਰ ਇੱਕ ਦੇ ਨਾਲ ਜਿਹੜੇ ਆ ਉਹ ਸਹਿਮਤ ਹੋਈਏ। ਤੇ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਲੈਕਸ਼ਨਸ ਨੂੰ ਕਈ ਜਾਣੇ ਇਹਨੂੰ ਇਸ ਤਰੀਕੇ ਨਾਲ ਦੇਖ ਰਹੇ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਸ ਟਾਈਮ ਸਿਆਸਤ ਆ ਜਾਂ ਪੋਲੀਟਿਕਸ ਆ ਉਹਨਾਂ ਦੇ ਉੱਤੇ ਜਿਹੜਾ ਇਹ ਰੈਫਰੈਂਡਮ ਦੇਖਿਆ ਜਾ ਸਕਦਾ। ਸਭ ਤੋਂ ਵੱਡਾ ਜਿਹੜੀ ਵਰਜੀਨੀਆ ਦੀ ਜਿਹੜੀ ਗਵਰਨਰਸ਼ਿਪ ਜਿਹੜੀ ਫਲਿੱਪ ਹੋਈ ਆ ਉਸ ਨੂੰ ਲੈ ਕੇ, ਤੇ ਨਿਊ ਜਰਸੀ ਦੀ ਜਿਹੜੀ ਆ ਗਵਰਨਰਸ਼ਿਪ ਜਿਹੜੀ ਹੋਈ ਆ ਫਲਿੱਪ ਹੋਈ ਆ ਡੈਮੋਕ੍ਰੇਟ ਪਾਰਟੀ ਵਾਲੇ ਪਾਸੇ ਨੂੰ ਗਈ ਆ, ਉਸ ਨੂੰ ਲੈ ਕੇ ਜਿਹੜੇ ਲੋਕ ਆ ਉਹ ਇਹ ਚੀਜ਼ ਨੂੰ ਲੈ ਕੇ ਜਿਹੜੇ ਉਹ ਸੋਚ ਰਹੇ ਨੇ। ਜਿਹੜੇ ਨਿਊਯਾਰਕ ਸਿਟੀ ਦੇ ਮੇਅਰ ਸੀਗੇ ਬਿਲ ਡੇ ਬਲਾਸੀਓ, ਉਹ ਵੀ ਆਸਾਨੀ ਦੇ ਨਾਲ ਕਹਿੰਦੇ ਆ ਉਹ ਜਿੱਤ ਗਏ। ਮਨਕਾ ਢੀਂਗਰਾ ਸੀਗਾ ਨਾਮ, ਮੈਂ ਮਾਫੀ ਚਾਹੁੰਦਾ, ਮੈਂ ਉਦੋਂ ਕਹਿ ਰਿਹਾ ਸੀਗਾ ਨਾਮ ਗਲਤ ਲੈ ਗਿਆ। ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੇ ਮਨਕਾ ਢੀਂਗਰਾ ਉਹ ਜਿਹੜੀ ਸਪੈਸ਼ਲ ਇਲੈਕਸ਼ਨ ਜਿਹੜੀ ਆ ਉਹ ਜਿੱਤ ਗਏ, ਤੇ ਜਿਸ ਕਰਕੇ ਉਹਨਾਂ ਨੂੰ ਮੈਜੋਰਟੀ ਉੱਥੇ ਹਾਸਲ ਹੋ ਗਈ ਡੈਮੋਕ੍ਰੇਟਸ। ਸੋ ਬਿਲਕੁਲ ਵਰਜੀਨੀਆ ਦੀ ਰੇਸ ਬੜੀ ਖਤਰਨਾਕ ਸੀ, ਕਿਉਂਕਿ ਜਿਹੜੀ ਉੱਥੇ ਦੇ ਜਿਹੜੇ ਰਿਪਬਲਿਕਨ ਕੈਂਡੀਡੇਟ ਸੀਗੇ ਉਹਨਾਂ ਨੇ ਪਿੱਛੇ ਜੇ ਇੱਕ ਬਿੱਲ ਵੀ ਲੈ ਕੇ ਆਂਦਾ ਸੀ ਹਨਾ, ਐਂਟੀ LGBT ਬਾਥਰੂਮ ਬਿੱਲ। ਜੀ 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 ਬਿਲਕੁਲ। ਸੋ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉੱਥੋਂ ਨਕਾਰਿਆ ਗਿਆ ਹੈਗਾ। ਬਿਲਕੁਲ ਇਹੀ ਨਹੀਂ, ਤੇ ਹਰਜੋਤ ਸਿੰਘ ਜੀ ਜਿਹੜੇ ਉੱਥੇ ਜਿੱਤੇ ਨੇ ਰਾਲਫ ਨੋਰਦਮ, ਇਹ ਉੱਥੇ ਫਿਜ਼ੀਸ਼ੀਅਨ ਨੇ, ਡਾਕਟਰ ਜਿਹੜੇ ਉਹ ਸੀਗੇ, ਤੇ ਕਾਫੀ ਜਿੱਦਾਂ ਗਰਮ ਕੰਟੈਸਟ ਜਿਹੜਾ ਵਰਜੀਨੀਆ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ। ਤੇ ਕਈ ਐਨਲਿਸਟ ਜਿੱਦਾਂ ਮੈਂ ਕਹਿ ਰਿਹਾ ਵੀ ਇਹ ਕਹਿੰਦੇ ਜੀ ਇਹ ਰੈਫਰੈਂਡਮ ਆ ਰਾਸ਼ਟਰਪਤੀ ਟਰੰਪ ਦੇ ਉੱਤੇ। ਜੋ ਬਾਈਡਨ ਨੇ ਟਵੀਟ ਕੀਤਾ ਇਸ ਦੇ ਉੱਤੇ, ਕਹਿੰਦੇ ਵੀ ਇਹ ਜਿਹੜੀ ਹਾਰ ਹੋਈ ਆ ਇਹ ਰਾਸ਼ਟਰਪਤੀ ਟਰੰਪ ਦੀ ਹੋਈ ਆ। ਜਿੰਨੀਆਂ ਵੀ ਰਿਪਬਲਿਕਨ ਪਾਰਟੀ ਦੀਆਂ ਜਿਹੜੀਆਂ ਸੀਟਾਂ ਫਲਿੱਪ ਹੋ ਗਈਆਂ ਜਾਂ ਜਿਹੜੀਆਂ ਉਹ ਹਾਰੇ ਨੇ, ਤੇ ਕਹਿੰਦੇ ਵੀ ਵੋਟਰਸ ਨੇ ਪੂਰੇ ਮੁਲਕ ਦੇ ਵਿੱਚ
ਇਹ ਜਿਹੜੀ ਇਸ ਟਾਈਮ ਘਟੀਆ ਸਿਆਸਤ ਜਿਹੜੀ ਦੇਖ ਰਹੇ ਨੇ, ਜਿਸ ਦੇ ਵਿੱਚ ਆਮ ਲੋਕਾਂ ਨੂੰ ਡਿਵਾਈਡ ਕੀਤਾ ਜਾ ਰਿਹਾ ਆ, ਉਸ ਦੇ ਖਿਲਾਫ ਉਹਨਾਂ ਨੇ ਵੋਟ ਪਾਈ ਆ। ਚਲੋ ਇਹ ਤਾਂ ਹੁਣ ਅਗਲੇ ਸਾਲ ਜਿਹੜੀਆਂ ਇਲੈਕਸ਼ਨ ਆ ਜਾਣੀਆਂ ਉਸ ਦੇ ਵਿੱਚ ਜ਼ਿਆਦਾ ਜਿਹੜੀ ਆ ਉਹ ਨਿਖਾਰ ਕੇ ਆ ਜੂਗੀ ਗੱਲ ਸਾਹਮਣੇ ਵੀ ਕੌਣ ਕਿੱਧਰ ਆ ਕੌਣ ਕਿੱਧਰ ਆ, ਕਿਉਂਕਿ ਜਿਹੜੀਆਂ ਮਿਡ ਟਰਮ ਇਲੈਕਸ਼ਨ ਜਿਹੜੀਆਂ ਆਉਣੀਆਂ ਆ ਉਸ ਦੇ ਵਿੱਚ ਬਹੁਤ ਸਾਰੇ ਸੈਨੇਟਰਸ, ਬਹੁਤ ਸਾਰੇ ਰਿਪਰੈਜ਼ੈਂਟੇਟਿਵ, ਉਹਨਾਂ ਦੇ ਜਿਹੜੇ ਕਹਿ ਲਓ ਵੀ ਕਰੀਅਰ ਵੀ ਦਾਅ ਦੇ ਉੱਤੇ ਲੱਗਣੇ ਨੇ। ਸੋ ਪਹਿਲੀ ਵਾਰੀ ਹੋਇਆ ਵੀ 2012 ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀ, ਉਸ ਟਾਈਮ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਡੈਮੋਕ੍ਰੇਟਸ ਨੂੰ ਜਿਹੜਾ ਸਫਲਤਾ ਮਿਲੀ ਸੀ, ਤੇ ਉਦੋਂ ਬਾਅਦ ਹੁਣ ਆ ਕੇ ਜਿਹੜੀ 2016 ਦੇ ਵਿੱਚ 17 ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਹੈਗੀਆਂ ਆ, ਇਹ ਕੁਛ ਕੁ ਹੋਈਆਂ ਹੈਗੀਆਂ, ਉਹਨਾਂ ਦੇ ਵਿੱਚ ਜਿਹੜੇ ਹੈਗੇ ਡੈਮੋਕ੍ਰੇਟਸ ਆ ਉਹਨਾਂ ਦਾ ਹੱਥ ਉੱਪਰ ਗਿਆ ਹੈਗਾ ਜੀ। ਚਾਰਲਟ ਨਾਰਥ ਕੈਰੋਲੀਨਾ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਉੱਥੇ ਅਫਰੀਕਨ ਅਮਰੀਕਨ ਫੀਮੇਲ ਮੇਅਰ ਨੂੰ ਜਿਹੜਾ ਆ ਉਹ ਜਿਹੜੀ ਜਿੱਤ ਪ੍ਰਾਪਤ ਹੋਈ ਹੈ। ਡੈਮੋਕ੍ਰੇਟ ਵਾਈ ਲਾਈਲਜ਼ ਉਹਨਾਂ ਦਾ ਜਿਹੜਾ ਉਹ ਨਾਂ ਸੀ। ਇਸੇ ਤਰੀਕੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਰਵੀ ਭੱਲਾ ਉਹ ਉੱਥੇ ਜਿਹੜੇ ਬਣੇ ਨੇ, ਜਿਹੜੇ ਪਹਿਲੇ ਸਿੱਖ ਮੇਅਰ ਉੱਥੋਂ ਦੇ ਉਹ ਬਣ ਕੇ ਆਏ ਨੇ। ਸੋ ਕਾਫੀ ਕੁਛ ਜਿਹੜਾ ਹੋਇਆ ਆ। ਜਿੱਦਾਂ ਮੈਂ ਸੋਚ ਰਿਹਾ ਸੀ ਹਰਜੋਤ ਸਿੰਘ ਜੀ ਵੀ ਸ਼ਾਇਦ ਲੋਕਾਂ ਨੇ ਬਹੁਤਾ ਪਾਰਟੀਸਪੇਟ ਨਹੀਂ ਕੀਤਾ, ਪਰ ਮੈਨੂੰ ਲੱਗਦਾ ਵੀ ਉਹਦੇ ਨਾਲੋਂ ਥੋੜ੍ਹੀ ਬਿਹਤਰ ਜਿਹੜੀ ਪਾਰਟੀਸਪੇਸ਼ਨ ਲੋਕਾਂ ਦੀ ਇਸ ਦੇ ਵਿੱਚ ਰਹੀ ਆ, ਤੇ ਲੋਕ ਦੇਖ ਰਹੇ ਨੇ ਵੀ ਇਸ ਟਾਈਮ ਕੀ ਹੋਇਆ ਆ। ਇੱਕ ਗੱਲ ਚਲੋ ਇਹ ਚੰਗੀ ਆਪਾਂ ਕਹਿ ਸਕਦੇ ਹਾਂ ਵੀ ਚਾਹੇ ਜਿੱਦਾਂ ਵੀ ਆ, ਪੋਜ਼ੀਟਿਵਲੀ ਜਾਂ ਨੈਗੇਟਿਵਲੀ, ਲੋਕਾਂ ਦੀ ਜਿਹੜੇ ਚਾਹੇ ਰਾਸ਼ਟਰਪਤੀ ਟਰੰਪ ਦੇ ਜਿਹੜਾ ਉਹ ਨੈਗੇਟਿਵ ਇਫੈਕਟ ਆ, ਜਾਂ ਉਹਨਾਂ ਨੂੰ ਲਾਉਣ ਦੀ ਆ, ਜਾਂ ਉਹਨਾਂ ਦੇ ਖਿਲਾਫ ਰੈਫਰੈਂਡਮ ਦੇਣ ਦੀ ਆ। ਇੱਕ ਪੋਜ਼ੀਟਿਵ ਚੀਜ਼ ਇਹ ਆ ਵੀ ਜ਼ਿਆਦਾ ਲੋਕਾਂ ਨੇ ਜਿਹੜਾ ਵੋਟਿੰਗ ਦੇ ਵਿੱਚ ਜਿਹੜਾ ਹਿੱਸਾ ਲਿਆ ਆ। ਇਹ ਜਦ ਕਿ ਹਰ ਇੱਕ ਵਾਰੀ ਇੱਦਾਂ ਹੀ ਜਿਹੜਾ ਆ ਉਹ ਹੋਣਾ ਚਾਹੀਦਾ ਆ, ਕਿਉਂਕਿ ਇਹ ਰੌਲਾ ਹਮੇਸ਼ਾ ਤੋਂ ਜਿਹੜੇ ਆ ਨਾ, ਜਿਹੜੇ ਨੌਜਵਾਨ ਆ ਯੰਗਸਟਰ ਉਹ ਰੌਲਾ ਪਾਉਂਦੇ ਰਹਿੰਦੇ, ਉਹ ਇਹਨਾਂ ਨੇ ਤਾਂ ਉਹੀ ਬੰਦੇ ਚੁਣੀ ਜਾਣੇ ਆ। ਭਾਈ ਤੁਹਾਡੇ ਕੋਲ ਵੀ ਵੋਟ ਦਾ ਹੱਕ ਆ, ਰਜਿਸਟਰ ਕਰੋ ਆਪਣੇ ਆਪ ਨੂੰ, ਤੇ ਤੁਸੀਂ ਜਿਹੜੀ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਦੇ ਵਿੱਚ ਹਿੱਸਾ ਲਿਆ ਕਰੋ, ਕਿਉਂਕਿ ਬਾਅਦ ਦੇ ਵਿੱਚ ਫਿਰ ਅਜਿਹੇ ਇਸ਼ੂ ਆ ਜਾਂਦੇ ਆ ਫਿਰ ਜਿਹੜੇ ਫਿਰ ਸਿਰ ਤਾਂ ਸਿਰਫ ਸਿਰ ਤੇ ਹੱਥ ਹੀ ਮਾਰ ਸਕਦਾ ਬੰਦਾ, ਯਾਰ ਆਹ ਕੀ ਹੋ ਗਿਆ ਤੇ ਉਹ ਕੀ ਹੋ ਗਿਆ, ਸਾਡੇ ਖਿਲਾਫ ਆਹ ਪਾਲਿਸੀ ਆ ਗਈ, ਉਹ ਪਾਲਿਸੀ ਆ ਗਈ, ਫਿਰ ਕੀ ਕਰੋਗੇ ਜੇ ਤੁਸੀਂ ਆਪਣੇ ਪਹਿਲੋਂ ਪਸੰਦੀਦਾ ਬੰਦੇ ਚੁਣ ਕੇ ਉੱਥੇ ਨਹੀਂ ਘੱਲੂਗੇ। ਸੋ ਇਹ ਜਿਹੜੀਆਂ ਇਲੈਕਸ਼ਨਸ ਆ ਹੁਣ, ਇਹ ਗਵਰਨਟੋਰੀਅਲ ਜਿਹੜੀਆਂ ਇਲੈਕਸ਼ਨ ਹੋਈਆਂ ਸੀ, ਹੁਣ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ 2018 ਦੀਆਂ ਜਿਹੜੀਆਂ ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨਸ ਆ ਉਸ ਦੇ ਉੱਤੇ ਹੋਣੀ ਆ। ਪੂਰਾ 1 ਸਾਲ ਹਰਜੋਤ ਸਿੰਘ ਜੀ ਰਹਿ ਗਿਆ ਆ, ਜਿਹੜੇ ਮੰਗਲਵਾਰ ਨੂੰ ਇਲੈਕਸ਼ਨਾਂ ਜਿਹੜੀਆਂ ਹਰ ਵਾਰੀ ਜਿਹੜੀਆਂ ਉਦੋਂ ਹੁੰਦੀਆਂ ਨੇ ਨਵੰਬਰ ਦੇ ਵਿੱਚ। ਸੋ ਜਿਹੜਾ ਜੀ ਇਹਨਾਂ ਦੀਆਂ ਹੁਣ ਪੂਰੀਆਂ ਦੋਨੋਂ ਪਾਰਟੀਆਂ ਵੱਲੋਂ ਪੂਰੀ ਤਿਆਰੀਆਂ ਜਿਹੜੀਆਂ ਉਹ ਕੱਸਣੀਆਂ ਸ਼ੁਰੂ ਹੋ ਜਾਣਗੀਆਂ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਫਸਟ ਟਾਈਮ ਓਪਨਲੀ ਟਰਾਂਸਜੈਂਡਰ ਜਿਹੜਾ ਸਟੇਟ ਦੇ ਲਾ ਮੇਕਰ ਆ ਵਰਜੀਨੀਆ ਦੇ ਵਿੱਚ, ਡੈਨੀਕਾ ਰੋਏਮ, ਉਹ ਜਿਹੜੀ ਇਲੈਕਟ ਹੋਈ ਹੈਗੀ ਆ, ਤੇ ਜਿਨ੍ਹਾਂ ਨੂੰ ਉਹਨਾਂ ਨੇ ਹਰਾਇਆ ਬੌਬ ਮਾਰਸ਼ਲ ਨੂੰ, ਉਹ 13 ਟਾਈਮ ਜਿਹੜਾ ਉੱਥੇ ਰਿਹਾ ਸੀ, 26 ਸਾਲ ਦੇਖ ਲਓ। ਸੋ ਮਤਲਬ ਤੁਸੀਂ ਦੇਖੋ ਵੀ ਜੋ ਮਰਜ਼ੀ ਆ, ਸੋ ਕਿਤੇ ਨਾ ਕਿਤੇ ਤੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਵੀ ਜੋ ਵੀ ਇਸ ਟਾਈਮ ਮੁਲਕ ਦੇ ਵਿੱਚ ਚੱਲ ਰਿਹਾ ਉਸ ਸਿਆਸਤ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇੱਕ ਬਿਗਲ ਵਜਾਇਆ ਆ। ਵੀ ਜਿੱਦਾਂ ਤੁਸੀਂ ਦੱਸਿਆ ਵੀ ਪਹਿਲੋਂ ਮਰਦ ਸੀ, ਬਾਅਦ ਦੇ ਵਿੱਚ ਉਹ ਟਰਾਂਸਜੈਂਡਰ ਜਿਹੜਾ ਜੀ ਉਹ ਬਣ ਕੇ ਦੂਜੇ ਪਾਸੇ ਨੂੰ ਜਿਹੜਾ ਹੋ ਗਿਆ, ਤੇ ਉਹ ਜਿਹੜੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਹੋਈ ਆ। ਮਾਈਨੋਰਟੀਜ਼ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਅਫਰੀਕਨ ਅਮਰੀਕਨ ਫੀਮੇਲ ਸਿੱਖ ਮੇਅਰ ਜਿਹੜੇ ਆ ਉਹਨਾਂ ਨੂੰ ਜਿਹੜੀਆਂ ਜਿੱਤਾਂ ਪ੍ਰਾਪਤ ਹੋਈਆਂ। ਜਿੱਦਾਂ ਹੈਡਿੰਗ ਦੇ ਨਾਲ ਨਿਊਜ਼ ਲਾ ਰਹੀ ਹੈ ਵੀ ਫਸਟ ਸਿੱਖ ਮੇਅਰ ਇਲੈਕਟਡ ਇਨ ਨਿਊ ਜਰਸੀ, ਹੈ ਨਾ ਜੀ। ਨਿਊ ਜਰਸੀ ਦੇ ਵਿੱਚ ਜਿਸ ਤਰ੍ਹਾਂ ਟਾਊਨ ਹੈਗਾ ਆਪਾਂ ਦੱਸਿਆ ਹੋਬੋਕਨ, ਉੱਥੇ ਦੇ ਜਿਹੜੇ ਮੇਅਰ ਆ ਰਵੀ ਭੱਲਾ ਜਿਹੜੇ ਉਹ ਜਿੱਤੇ ਹੈਗੇ ਆ। ਤੇ ਬਹੁਤ ਹੀ ਵਧੀਆ ਗੱਲ ਹੈਗੀ ਆ ਵੀ ਮਾਈਨੋਰਟੀਜ਼ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸੇ ਤਰ੍ਹਾਂ ਜਿਹੜੀ ਢੀਂਗਰਾ ਆ ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਜਿੱਤੀ ਹੈਗੀ ਆ, ਤੇ ਕਾਫੀ ਜਿੱਥੇ ਵੀ ਇਲੈਕਸ਼ਨ ਹੋਈ ਆ ਮਾਈਨੋਰਟੀਜ਼ ਦੇ ਲੋਕ ਜਿਹੜੇ ਆ ਉਹ ਅੱਗੇ ਆਏ ਹੈਗੇ ਆ। ਬਿਲਕੁਲ, ਇੱਕ ਚੀਜ਼ ਜਿਹੜੀ ਇਹ ਮਾਈਨੋਰਟੀਜ਼ ਦੇ ਜਿਹੜੇ ਜਿੱਤ ਪ੍ਰਾਪਤ ਕਰਨ ਵਾਲੇ ਨੂੰ ਹੋਣੀ ਚਾਹੀਦੀ ਹੈ ਵੀ ਉਹ ਬਸ ਇੱਕ ਟੂਲ ਨਾ ਬਣ ਕੇ ਰਹਿ ਜਾਣ ਆਪਣੀ ਪਾਰਟੀ ਦਾ, ਆਪਣੇ ਜਿਹੜੇ ਭਾਈਚਾਰੇ ਦੀ ਜਿਹੜੀ ਆ ਉੱਥੇ ਗੱਲ ਵੀ ਕਰਨ, ਜਿਹੜੇ ਵੀ ਆਪਣੇ ਕੌਮ ਵੱਲੋਂ ਜਿਹੜੇ ਵੀ ਭਾਈਚਾਰੇ ਦੇ ਵੱਲੋਂ ਜਿਹੜੀ ਵੀ ਐਥਨਿਸਿਟੀ ਦਾ ਉਹ ਰਿਪਰੈਜ਼ੈਂਟ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਕਰ ਰਹੇ ਆ। ਹਾਂ, ਡੈਫੀਨੇਟਲੀ ਤੁਸੀਂ ਉੱਥੇ ਦੇ ਕੰਸਟੀਚੁਐਂਟਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਪਰ ਇੱਕ ਕਿਤੇ
ਨਾ ਕਿਤੇ ਆਪਣੇ ਜਿਹੜੇ ਐਥਨੀਸਿਟੀ, ਆਪਣੇ ਜਿਹੜੇ ਕੌਮ ਦੇ ਲੋਕਾਂ ਨੂੰ ਉਭਾਰਨ ਦੇ ਲਈ ਵੀ ਤੁਹਾਨੂੰ ਇੱਕ ਮੌਕਾ ਇਸ ਚੀਜ਼ ਦੇ ਨਾਲ ਮਿਲਦਾ ਆ। ਆਪਣੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਅੱਗੇ ਰਿਪਰੈਜ਼ੈਂਟ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੁੰਦੀ ਆ। ਸਟੇਟ ਟੂਲ ਜਿਹੜੇ ਆ ਉਹ ਨਾ ਬਣ ਕੇ ਰਹਿ ਜਿਓ। ਆਪਣੀ ਜਿਹੜੇ ਵਿਚਾਰ ਆ ਉਹ ਉੱਥੇ ਚੱਜ ਦੇ ਨਾਲ ਜਿਹੜੇ ਸਾਰਿਆਂ ਨੂੰ ਉੱਥੇ ਰੱਖਣ ਦੀ ਜ਼ਰੂਰਤ ਆ। ਜੀ ਬਿਲਕੁਲ। ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਨਾਰਥ ਕੈਰੋਲੀਨਾ ਤੋਂ ਚਾਰਲਟ ਜਿਹੜੇ ਹੈਗੇ, ਸ਼ਾਰਲਟ, ਉੱਥੇ ਦੇ ਜਿਹੜੇ ਮੇਅਰ ਆ, ਫਸਟ ਬਲੈਕ ਵੂਮਨ ਬਣੀ ਹੈਗੀ ਆ ਵੀ ਲਾਈਲਸ, ਤੇ ਪਹਿਲੀ ਵਾਰੀ ਏਸ਼ੀਅਨ ਵੀਤਨਾਮੀਜ਼ ਮੂਲ ਦੀ ਫਸਟ ਏਸ਼ੀਅਨ ਅਮਰੀਕਨ ਕੈਥੀ ਟਰੈਨ ਉਹ ਵਰਜੀਨੀਆ ਹਾਊਸ ਆਫ ਡੈਲੀਗੇਟਸ ਦੇ ਵਿੱਚ ਇਲੈਕਟ ਹੋਈ ਹੈਗੀ ਆ। ਜੀ ਜੀ। ਸੋ ਕਾਫੀ ਜਿਹੜੀਆਂ ਆ ਜਿੱਦਾਂ ਤੁਸੀਂ ਦੱਸਿਆ, ਤੇ ਨਾਲ ਹੀ ਸਿਆਟਲ ਦੇ ਵਿੱਚ ਪਹਿਲੀ ਲੈਸਬੀਅਨ ਮੇਅਰ ਜਿਹੜੀ ਆ ਉਹ ਵੀ ਸਿਆਟਲ ਦੀ ਬਣ ਗਈ ਜਿਹੜੀ ਬਣੀ ਆ। ਤੇ ਪ੍ਰੋਵੋ ਦੇ ਵਿੱਚ ਇਲਾਕੇ ਦੇ ਵਿੱਚ ਪਹਿਲੀ ਫੀਮੇਲ ਮੇਅਰ ਜਿਹੜੀ ਆ ਉਸ ਨੂੰ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਈ ਆ। ਤੇ ਸਕੂਲ ਬੋਰਡ ਮੈਂਬਰ ਪਹਿਲਾ ਇੱਕ ਗੇ ਬੰਦਾ ਜ਼ੈਕਰੀ ਡਿਵੋਲਫ ਸਿਆਟਲ ਦੇ ਵਿੱਚ, ਉਸਨੇ ਉੱਥੇ ਜਿਹੜੀ ਆ ਜਿੱਤ ਪ੍ਰਾਪਤ ਕੀਤੀ ਆ। ਸੇਂਟ ਪੌਲ ਦਾ ਪਹਿਲਾ ਮੇਅਰ ਬਣਿਆ ਆ ਜਿਹੜਾ ਕਿ ਕਹਿੰਦੇ ਆ ਵੀ ਮੇਅਰ ਆਫ ਕਲਰ, ਮੈਲਵਿਨ ਕਾਰਟਰ ਦਾ ਥਰਡ ਜਿਹੜਾ ਆ ਉਸ ਨੂੰ ਉੱਥੇ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ। ਸੋ ਕਾਫੀ ਜਿੱਦਾਂ ਆਪਾਂ ਗੱਲ ਕੀਤੀ ਵੀ ਮਾਈਨੋਰਟੀਜ਼, LGBT ਤੇ ਟਰਾਂਸਜੈਂਡਰਸ ਤੇ ਹੋਰ ਉਹਨਾਂ ਦੇ ਲਈ ਜਿਹੜੀ ਇਤਿਹਾਸਿਕ ਜਿੱਤਾਂ ਜਿਹੜੀਆਂ ਆ ਇਹ 2017 ਦੀ ਜਿਹੜੀ ਨਵੰਬਰ ਉਹ ਲੈ ਕੇ ਆਈ ਆ। ਤੇ ਆਪਾਂ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਦੇ ਵੱਲ ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕੁਝ ਕੁ ਸਮਾਂ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਜਿਹੜੀ ਇੱਥੇ ਦੀ 에ਅਰ ਫੋਰਸ ਅਕੈਡਮੀ ਹੈਗੀ ਆ, ਉੱਥੇ ਰੇਸਿਸਟ ਜਿਹੜੇ ਮੈਸੇਜਸ ਸੀਗੇ ਲਿਖੇ ਹੋ ਸੀਗੇ ਉਹਨਾਂ ਦੇ ਰੂਮਸ ਦੇ ਬਾਹਰ। ਉਹ ਤੋਂ ਬਾਅਦ ਜਿਹੜਾ US 에ਅਰ ਫੋਰਸ ਜਿਹੜੀ ਅਕੈਡਮੀ ਆ, ਪ੍ਰੈਪਰੇਟਰੀ ਸਕੂਲ, ਉੱਥੇ ਲਿਖਿਆ ਸੀ ਗੋ ਹੋਮ, ਤੇ ਕਾਲੇ ਮੂਲ ਦੇ ਲੋਕਾਂ ਲਈ ਗਲਤ ਸ਼ਬਦ ਜਿਹੜਾ ਵਰਤਿਆ ਗਿਆ ਸੀ ਜੀ। ਤੇ 1500 ਮੈਂਬਰ ਕਹਿੰਦੇ ਇਸ ਸਕੂਲ ਦੇ ਹੈਗੇ, ਤੇ ਲੈਫਟੀਨੈਂਟ ਜਨਰਲ ਜੇ ਸਿਲਵੇਰੀਆ ਉਹਨਾਂ ਨੇ ਬਹੁਤ ਉਹਦਾ ਗੁੱਸਾ ਵੀ ਮਨਾਇਆ ਸੀ ਭਈ ਇਸ ਤਰ੍ਹਾਂ ਦੀ ਸਾਡੇ ਜਿਹੜੀ ਅਕੈਡਮੀ ਆ ਉਹਦੇ ਵਿੱਚ ਹੋਣਾ ਨਹੀਂ ਚਾਹੀਦਾ। ਤੇ ਹੁਣ ਇਹ ਪਤਾ ਲੱਗਾ ਆ ਵੀ ਜਿਹੜੇ ਬੰਦੇ ਵਿਕਟਮ ਸੀਗੇ 6, ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਉਹ ਜਿਹੜੇ ਰੇਸ਼ੀਅਲ ਸਲਰ ਸੀਗੇ ਉਹ ਆਪ ਲਿਖੇ, ਕਿੱਡੀ ਮਾੜੀ ਗੱਲ ਜੀ, ਆਪ ਹੀ ਲਿਖੇ ਸੀਗੇ ਤੇ ਬਦਨਾਮ ਕਰਨ ਨੂੰ। ਜੀ ਦੇਖੋ ਬਹੁਤ ਮਾੜੀ ਗੱਲ ਆ ਵੀ ਇੱਦਾਂ ਜਿਹੜਾ ਇੱਕ ਤੁਸੀਂ ਚਲੋ ਬਾਕੀ ਜਗ੍ਹਾ ਦੇ ਉੱਤੇ ਜੇ ਕਿਸੇ ਨੂੰ ਇੱਦਾਂ ਰੇਸਿਜ਼ਮ ਦਾ ਸ਼ਿਕਾਰ ਹੋਣਾ ਪੈ ਰਿਹਾ, ਪਰ ਆਪਣੇ ਆਪ ਲਿਖ ਕੇ ਜਿੱਥੇ ਨਹੀਂ ਵੀ ਹੈਗਾ ਉਹਨਾਂ ਨੂੰ ਜਿਹੜਾ ਬਦਨਾਮ ਕਰਨਾ ਉਹ ਮਾੜੀ ਗੱਲ ਆ। ਬਾਕੀ ਦੇਖੋ ਜਿੱਦਾਂ ਆਪਾਂ ਆਖਦੇ ਆ ਵੀ ਹਰ ਇੱਕ ਕੌਮ ਦੇ ਵਿੱਚ ਜਿਹੜੇ 10% ਜਾਂ ਫਿੰਗਰ ਨੇਲ ਜਿਹਦਾ ਕਹਿੰਦੇ ਨਾ ਪੂਰੇ ਹੱਥ ਦੇ ਵਿੱਚੋਂ, ਜੇ ਆਪਾਂ ਪੂਰੇ ਸਰੀਰ ਨੂੰ ਇੱਕ ਮੰਨੀਏ ਵੀ ਇੱਕ ਕੌਮ ਆ ਤੇ ਜਿਹੜੇ ਫਿੰਗਰ ਨੇਲ ਹੁੰਦਾ ਆ ਉਨੇ ਕੁ ਜਿਹੜੇ ਲੋਕ ਆ ਉਸ ਦੇ ਵਿੱਚ ਜਿਹੜੇ ਬੇਵਕੂਫ, ਬੇਅਕਲ ਤੇ ਉਹ ਕੌਮ ਨੂੰ ਬਦਨਾਮ ਕਰਨ ਵਾਲੇ ਜਿਹੜੇ ਉਹ ਹੁੰਦੇ ਨੇ, ਉਹ ਹਰ ਇੱਕ ਕੌਮ ਦੇ ਨਾਲ ਜਿਹੜਾ ਇੱਦਾਂ ਆ, ਹਰ ਇੱਕ ਐਥਨੀਸਿਟੀ ਦੇ ਵਿੱਚ ਇੱਦਾਂ ਹੁੰਦਾ ਆ। ਸੋ ਜਾਣ ਬੁੱਝ ਕੇ ਆਪਣੇ ਆਪ ਨੂੰ ਵਿਕਟਮ ਬਣਾਉਣਾ ਇਹ ਵੀ ਇੱਕ ਮਾੜੀ ਗੱਲ ਆ। ਇਹ ਬਹੁਤ ਹੀ ਜਿਹੜੀ ਨਿੰਦਣਯੋਗ ਗੱਲ ਆ ਤੇ 에ਅਰ ਫੋਰਸ ਦਾ ਜਿਹੜਾ ਨਾਂ ਬਦਨਾਮ ਕਰਨ ਵਾਲੀ ਗੱਲ ਆ। ਜੀ ਬਿਲਕੁਲ। ਸੋ ਆਪ ਹੀ ਆਪਣੇ ਉਲਟ ਜਿਹੜੇ ਗੰਦੇ ਜਿਹੜੇ ਸ਼ਬਦ ਵਰਤੇ ਹੋ ਸੀਗੇ ਕੇ ਦੇ ਜੇ ਉਹ ਉਹਨਾਂ ਨੂੰ ਬਲੇਮ ਕੀਤਾ ਵੀ ਜੀ ਉਹਨਾਂ ਨੇ ਇਹ ਕਰ ਗਏ ਆ। ਸੋ ਇਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਆ ਨਾ ਇਹ ਗਲਤ ਗੱਲ ਹੈਗੀ ਆ। ਉਹਦੇ ਨਾਲ ਕੀ ਆ ਵੀ ਬਦਨਾਮੀ ਜ਼ਿਆਦਾ ਹੁੰਦੀ ਹੈਗੀ ਆ। ਤੇ ਵੀ ਖਰੇ ਜੀ ਅਮਰੀਕਾ ਦੇ ਵਿੱਚ ਸਾਰਾ ਕੁਝ ਇਦਾਂ ਹੀ ਚੱਲਦਾ ਹੈਗਾ, ਤੇ ਜਦੋਂ ਨਿਕਲਿਆ ਤਾਂ ਦੇਖੋ ਟੋਟਲੀ ਜਿਹੜੀ ਇਹ ਖਬਰ ਆ ਗਲਤ ਨਿਕਲੀ। ਜੀ ਬਿਲਕੁਲ। ਇੱਕ ਅੱਧੀ ਜਿਹੜੀ ਖਬਰ ਇੱਦਾਂ ਦੀ ਹੁੰਦੀ, ਪਰ ਮੈਜੋਰਟੀ ਦੇ ਵਿੱਚ ਜਿਹੜੇ ਲੋਕ ਜਿਹੜੇ ਰੇਸਿਜ਼ਮ ਦਾ ਸ਼ਿਕਾਰ ਹੋ ਰਹੇ ਨੇ ਉਹਦੇ ਵਿੱਚ ਜਿਹੜੀਆਂ ਕੋਈ ਦੋ ਰਾਵਾਂ ਨਹੀਂ। ਇੱਥੇ ਜਿਹੜੀ ਪ੍ਰੋਬਲਮ ਆ ਉਹ ਡੈਫੀਨੇਟਲੀ ਜਿਹੜੀ ਆ ਉਹ ਹੈਗੀ ਆ। ਨਸਲਵਾਦ ਜਿਹੜਾ ਅਮਰੀਕਾ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਰਹਿੰਦਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ, ਰਾਸ਼ਟਰਪਤੀ ਟਰੰਪ ਸਾਊਥ ਕੋਰੀਆ ਦੇ ਵਿੱਚ ਉੱਥੇ ਸਪੀਚ ਜਿਹੜੀ ਆ ਉਹ ਦੇ ਕੇ ਆਏ ਨੇ, ਤੇ ਉਹਨਾਂ ਨੇ ਸਪੀਚ ਦੇ ਵਿੱਚ ਇੱਕ ਵਾਰੀ ਫਿਰ ਨਾਰਥ ਕੋਰੀਆ ਨੂੰ ਇੱਦਾਂ ਨਹੀਂ ਵੀ ਡਰਾਇਆ ਨਹੀਂ, ਧਮਕਾਇਆ ਨਹੀਂ, ਇੱਦਾਂ ਨਹੀਂ, ਪਰ ਉਹਨਾਂ ਨੇ ਇਹ ਚੇਤਾਵਨੀਆਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਦਿੱਤੀਆਂ ਆ ਵੀ ਤੁਸੀਂ ਅਮਰੀਕਾ ਨੂੰ ਮਾੜਾ ਮੋਟਾ ਬੰਦਾ ਨਾ ਜਿਹੜਾ ਉਹ ਸਮਝਿਓ ਵੀ ਤੁਸੀਂ ਜੋ ਮਰਜ਼ੀ ਜਿਹੜੀ ਇਹ ਗੱਲ ਆ ਉਹ ਕਰੀ ਜਾਓਗੇ। ਤੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਨਾਰਥ ਕੋਰੀਆ ਨੂੰ ਇਹ ਆ ਵੀ ਬੀ ਇਨ ਲਾਈਨ, ਵੀ ਆਪਣੀ ਤੁਸੀਂ ਲਾਈਨ 'ਚ ਆ ਜਾਓ, ਸਟੇ ਇਨ ਲਾਈਨ, ਵੀ ਇਹ ਨਾ ਹੋਵੇ ਆਊਟ ਆਫ ਲਾਈਨ ਜਾਓਗੇ ਤੇ ਫਿਰ ਸਾਨੂੰ ਜਿਹੜੇ ਬੰਦੇ ਆ ਉਹ ਸਿੱਧੇ ਵੀ ਕਰਨੇ ਆਉਂਦੇ ਆ। ਇਹ ਜਿਹੜੀ ਚੀਜ਼ ਆ ਉਹ ਕਹਿਣੀ ਵੀ ਜਿਹੜੀ ਆ ਜ਼ਰੂਰੀ ਆ, ਮੈਂ ਕਹਿੰਦਾ, ਕਿਉਂਕਿ ਨਹੀਂ ਤਾਂ ਅਜਿਹੇ ਜਿਹੜੇ ਮੁਲਕ ਆ ਉਹ ਫਿਰ ਆਊਟ ਆਫ ਕੰਟਰੋਲ ਵੀ ਜਿਹੜੇ ਹੋ ਜਾਂਦੇ ਆ। ਕਿਉਂਕਿ ਜੇ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਬੰਬ ਮਚਾਉਣਗੇ, ਲੜਾਈਆਂ ਲਾਉਣਗੇ, ਤਾਂ ਆਮ ਲੋਕਾਂ ਦਾ, ਖਾਸ ਕਰਕੇ ਜਿਹੜੇ ਉੱਥੇ ਆਲਰੇਡੀ ਲੋਕ ਰਹਿ ਰਹੇ ਜਿਹੜੇ ਉਹ ਪੀੜਤ ਲੋਕ ਨੇ,
ਉਹਨਾਂ ਨੂੰ ਜਿਹੜੀ ਕਾਫੀ ਪ੍ਰੋਬਲਮ ਆਊਗੀ। ਜੀ ਬਿਲਕੁਲ। ਸੋ ਜਦੋਂ ਕਹਿੰਦੇ 120 ਮੀਲ ਦੀ ਦੂਰੀ ਤੋਂ ਹੀ ਨਾਰਥ ਕੋਰੀਆ ਤੋਂ ਉਹਨਾਂ ਨੇ ਜਿਹੜਾ ਲੈਕਚਰ ਕੀਤਾ, ਆਪਣਾ ਭਾਸ਼ਣ ਦਿੱਤਾ ਪ੍ਰੈਜ਼ੀਡੈਂਟ ਟਰੰਪ ਨੇ, ਪਰ ਇਸ ਵਾਰੀ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਸ਼ਬਦ, ਜਿਸ ਤਰ੍ਹਾਂ ਉਹ ਹਮੇਸ਼ਾ ਹੀ ਨਾਰਥ ਕੋਰੀਆ ਦਾ ਜਿਹੜਾ ਲੀਡਰ ਹੈਗਾ ਲਿਟਲ ਰਾਕਟਮੈਨ ਵਰਤਦੇ ਆ, ਉਹ ਇਦਾਂ ਦਾ ਸ਼ਬਦ ਨਹੀਂ ਵਰਤਿਆ। ਤੇ ਜਿਹੜਾ ਨਾਰਥ ਕੋਰੀਆ ਦੇ ਵਿੱਚ ਕਹਿੰਦੇ ਉਹ ਆਪਣੇ ਆਪ ਨੂੰ ਸੋਸ਼ਲਿਸਟ ਪੈਰਾਡਾਈਜ਼ ਉਹ ਕੰਟਰੀ ਸਮਝਦੀ ਹੈਗੀ, ਤੇ ਨਾਰਥ ਕੋਰੀਆ ਦਾ ਜਿਹੜਾ ਉਹ ਪ੍ਰੋਪੋਗੰਡਾ ਇਸ ਹਿਸਾਬ ਨਾਲ ਕਰਦੇ ਆ ਪਈ ਜੀ, ਉਹ ਜਿਹੜਾ ਉਹਨਾਂ ਦਾ ਲੀਡਰ ਆ ਕਿਮ ਸੰਗ, ਉਹੀ ਜਿੱਦਾਂ ਰੱਬ ਹੈਗਾ ਆ। ਤੇ ਕਹਿੰਦੇ ਵੀ ਫ੍ਰੀ ਹਾਊਸਿੰਗ, ਹੈਲਥ ਕੇਅਰ, ਐਜੂਕੇਸ਼ਨ ਉਹ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੈਗੇ, ਪਰ ਕਈ ਜਗ੍ਹਾ ਇੰਟਰਨੈਟ ਕੋਈ ਐਕਸੈਸ ਨਹੀਂ ਹੈ ਬਾਹਰ ਦੀ ਦੁਨੀਆ ਦਾ। ਬਿਲਕੁਲ ਜੋ ਵੀ ਸਟੇਟ ਮੀਡੀਆ ਉਹਨਾਂ ਨੂੰ ਦਿਖਾਉਂਦਾ ਆ, ਜੋ ਵੀ ਉਹਨਾਂ ਨੂੰ ਸੁਣਾਉਂਦਾ ਆ, ਉਹੀ ਚੀਜ਼ਾਂ ਆ ਉਹ ਉਹਨਾਂ ਦੇ ਮਨਾਂ ਦੇ ਵਿੱਚ ਹੁੰਦੀਆਂ ਆ। ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਇਹ ਚੀਜ਼ ਸਿਖਾਈ ਜਾਂਦੀ ਆ ਵੀ ਅਮਰੀਕਾ ਸਭ ਤੋਂ ਜਿਹੜਾ ਆ ਮਾੜਾ ਮੁਲਕ ਆ, ਸਭ ਤੋਂ ਜਿਹੜਾ ਜੀ ਦੁਸ਼ਮਣ ਮੁਲਕ ਆ, ਤੇ ਇਹਨਾਂ ਦੇ ਉੱਤੇ ਜਿਹੜਾ ਆਪਾਂ ਬਾਰ-ਬਾਰ ਜਿਹੜੀਆਂ ਇੱਦਾਂ ਦੀਆਂ ਵੀਡੀਓਜ਼ ਜਿਹੜੀਆਂ ਦਿਖਾਈਆਂ ਜਾਂਦੀਆਂ ਵੀ ਨਿਊਯਾਰਕ ਦੇ ਉੱਤੇ ਮਿਜ਼ਾਈਲ ਸਿੱਟ ਕੇ ਉੱਥੋਂ ਦੇ ਲੋਕਾਂ ਨੂੰ ਜਿਹੜਾ ਜੀ ਖਤਮ ਕਰ ਦਿੱਤਾ ਹੈ, ਇਹ ਕਰ ਦਿੱਤਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਉੱਥੇ ਅਕਸਰ ਦਿਖਾਈਆਂ ਜਾਂਦੀਆਂ ਨੇ, ਤੇ ਇਦਾਂ ਦੀ ਨਫ਼ਰਤ ਜਿਹੜੀ ਆਲਰੇਡੀ ਉਹਨਾਂ ਦੇ ਖਿਲਾਫ ਫੈਲਾਈ ਜਾਂਦੀ ਹੈ। ਬਿਲਕੁਲ। ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਹਿਊਮਨ ਰਾਈਟਸ ਦੇ ਬਾਰੇ ਬੋਲੇ ਵੀ ਨਾਰਥ ਕੋਰੀਆ ਦੇ ਵਿੱਚ ਹਿਊਮਨ ਰਾਈਟਸ ਦੀ ਬਹੁਤ ਜ਼ਿਆਦਾ ਵਾਇਲੇਸ਼ਨ ਹੋ ਰਹੀ ਆ, ਪੋਲੀਟੀਕਲ ਪ੍ਰਿਜ਼ਨਰ ਜਿਹੜੇ ਉੱਥੇ ਕੀਤੇ ਉਹ ਹੈਗੇ ਆ, ਉਹ ਰੋਂਗ ਹੈਗਾ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਮਾਲ ਨਿਊਟ੍ਰੀਸ਼ਨ ਹੈਗੀ ਆ ਪ੍ਰੋਬਲਮ, ਇਸੇ ਤਰ੍ਹਾਂ ਜਿਹੜੀ ਸਪਰੈਸ਼ਨ ਆਫ ਰਿਲੀਜਨ ਹੈਗਾ ਆ, ਤੇ ਜਿਹੜੀ ਲੇਬਰ ਆ ਪ੍ਰਿਜ਼ਨ ਦੇ ਵਿੱਚ ਫੋਰਸ ਲੇਬਰ ਕਰਾਉਂਦੇ ਹੈਗੇ ਆ, ਟਾਰਚਰ, ਸਟਾਰਵੇਸ਼ਨ, ਰੇਪ, ਮਰਡਰ ਦੀਆਂ ਕੰਡੀਸ਼ਨ। ਸੋ ਇੱਕ ਤਰ੍ਹਾਂ ਨਾਲ ਉਹ ਜਿੱਦਾਂ ਆਪਾਂ ਪਹਿਲਾਂ ਦੇਖਦੇ ਰਹਿੰਦੇ ਆ ਵੀ ਕਈ ਵਾਰੀ ਇਹ ਹੁੰਦਾ ਸੀ ਵੀ ਸ਼ਾਇਦ ਉਹ ਨਾਰਥ ਕੋਰੀਆ ਨੂੰ ਬਦਨਾਮ ਕਰਦੇ ਆ, ਪਰ ਉਹਨਾਂ ਨੇ ਨਾਰਥ ਕੋਰੀਆ ਦੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈਗੀ ਆ, ਉਹਨਾਂ ਦੇ ਲੀਡਰ ਦੇ ਉਲਟ ਬੋਲੇ ਆ, ਜੋ ਕਿ ਇੱਕ ਪੋਲੀਟੀਸ਼ੀਅਨ ਨੂੰ ਇਸ ਤਰ੍ਹਾਂ ਜਿਹੜੀ ਗੱਲ ਆ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਹੈਗੀ ਆ। ਜੀ ਜੀ ਜੀ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਜਿਹੜੀ ਉਹ ਲਵਾਂਗੇ, ਬ੍ਰੇਕ ਲੈਣ ਤੋਂ ਬਾਅਦ ਵਿੱਚ ਫਿਰ ਵਾਪਸ ਆਉਂਦੇ ਆ। ਕੈਟਾਲੋਨੀਆ ਦੇ ਵਿੱਚ ਸਪੇਨ ਦੇ ਵਿੱਚ ਕੀ ਚੱਲ ਰਿਹਾ ਉਸ ਦੇ ਬਾਰੇ ਦੱਸਾਂਗੇ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਨਾਲ ਦੇ ਨਾਲ ਸਾਊਦੀ ਅਰੇਬੀਆ ਦੇ ਵਿੱਚ ਕਹਿੰਦੇ ਆ ਸੈਂਡਸ ਸ਼ਿਫਟ ਹੋ ਰਹੀਆਂ ਨੇ, ਉਸ ਦੇ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗੇ। ਟੈਕਸ ਪਲਾਨ ਦੇ ਬਾਰੇ ਜਿਹੜੀ ਆ ਉਹ ਨਵੀਂ ਚੀਜ਼ ਜਿਹੜੀ ਆ ਬ੍ਰੇਕਿੰਗ ਨਿਊਜ਼ ਜਿਹੜੀ ਉਹ ਕੁਛ ਆ ਰਹੀਆਂ ਨੇ, ਉਹਦੇ ਬਾਰੇ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਦੇਵਾਂਗੇ। ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ, ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ।
ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ 'ਚ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ, 9166 688 8888। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਅਪਡੇਟ ਅਮਰੀਕਾ 'ਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ ਇੱਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਨੂੰ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਰਾਜਕਰਨਵੀਰ ਸਿੰਘ ਜੀ, ਅਗਲੀ ਖਬਰ ਵੱਲ ਜਾਈਏ ਜੀ। ਤੇ ਜਿਹੜੇ 2 ਸਿੱਖ ਮੈਰਾਥਨ ਰਨਰਸ ਜਿਹੜੇ ਆ ਉਹ ਆਨਰ ਕਰ ਰਹੇ ਹੈਗੇ ਆ ਕੋਲਿਨ ਕੈਪਰਨਿਕ ਨੂੰ, ਤੇ ਇੱਕ ਉਹਨਾਂ ਦੇ ਵਿੱਚੋਂ ਮੈਰਾਥਨ ਰਨਰ ਦੇ ਵਿੱਚੋਂ ਸਿਮਰਨਜੀਤ ਸਿੰਘ ਜੋ ਕਿ ਪ੍ਰੋਫੈਸਰ ਆਫ ਰਿਲੀਜਨ ਹੈਗੇ ਟ੍ਰਿਨਿਟੀ ਯੂਨੀਵਰਸਿਟੀ ਦੇ ਵਿੱਚ, ਤੇ ਦੂਸਰਾ ਜਸਦੀਪ ਸਿੰਘ ਜਿਹੜਾ ਫਿਜ਼ੀਸ਼ੀਅਨ ਆ ਨਿਊਯਾਰਕ ਸਿਟੀ ਤੋਂ। ਇਹਨਾਂ ਨੇ ਮੈਰਾਥਨ ਦੇ ਵਿੱਚ ਹਿੱਸਾ ਲਿਆ ਤੇ ਟੀ-ਸ਼ਰਟ ਜਿਹੜੀਆਂ ਪਾਈਆਂ ਸੀਆਂ, ਜਿਹੜਾ ਤੇ ਕੋਲਿਨ ਕੈਪਰਨਿਕ ਦੇ ਨਾਂ ਦੀਆਂ ਪਾਈਆਂ ਸੀ। ਉਹਨਾਂ ਨੇ ਇਹ ਬੇਸਿਕਲੀ ਆਪਣੀ ਜਿਹੜੀ ਮੈਰਾਥਨ ਰੇਸ ਆ ਉਹਨੂੰ ਡੈਡੀਕੇਟ ਕੀਤੀ। ਦੱਸ ਜਾਈਏ ਜਿਹੜੇ ਪ੍ਰੋਫੈਸਰ ਜਿਹੜੇ ਨੇ ਸਿਮਰਨਜੀਤ, ਇਹਨਾਂ ਦੇ ਨਾਲ ਕੁਛ ਸਾਲ ਪਹਿਲਾਂ ਜਿਹੜੀ ਕੁੱਟਮਾਰ ਹੋਈ ਸੀ ਇੱਕ ਪਾਰਕ ਦੇ ਵਿੱਚ, ਵੀ ਉਹਨਾਂ ਦੇ ਜਿਹੜੇ ਆ ਦਸਤਾਰ ਦੇ ਸਜਾਈ ਹੋਣ ਦੇ ਕਰਕੇ, ਪੱਗ ਜਿਹੜੀ ਬੰਨੀ ਹੋਣ ਕਰਕੇ ਇੱਦਾਂ ਦਾ ਹੋਇਆ ਸੀ। ਉਹਨਾਂ ਨੂੰ ਇੱਕ ਹੇਟ ਕ੍ਰਾਈਮ ਦੇ ਵਜੋਂ ਜਿਹੜਾ ਉਹਨਾਂ ਨੇ ਉਸ ਨੂੰ ਜਿਹੜਾ ਦੇਖਿਆ ਸੀਗਾ। ਤੇ ਪਰ ਕਿਉਂਕਿ ਉਹ ਰਿਲੀਜੀਅਸ ਸਟੱਡੀਜ਼ ਪੜ੍ਹਾਉਂਦੇ ਨੇ ਤੇ ਉਹਨਾਂ ਨੇ ਉਸ ਦੇ ਬਾਰੇ ਜਿਹੜਾ ਕਾਫੀ ਬਾਅਦ ਦੇ ਵਿੱਚ ਆਪਣੇ ਜਿਹੜੇ ਸਟੂਡੈਂਟਸ ਆ ਜਾਂ ਉੱਥੋਂ ਦੇ ਲੋਕਲਸ ਆ ਉਹਨਾਂ ਨੂੰ ਕਾਫੀ ਜਿਹੜਾ ਉਸ ਦੇ ਬਾਰੇ ਐਜੂਕੇਟ ਵੀ ਕੀਤਾ ਸੀ। ਤੇ ਕੋਲਿਨ ਕੈਪਰਨਿਕ ਦੇ ਬਾਰੇ ਦੱਸ ਜਾਈਏ, ਸੈਨ ਫਰਾਂਸਿਸਕੋ 49ers ਦਾ ਇੱਕ ਟਾਈਮ ਦੇ ਉੱਤੇ ਸਟਾਰ ਪਲੇਅਰ ਕੋਲਿਨ ਕੈਪਰਨਿਕ ਸੀਗਾ, ਜਿਹੜਾ NFL ਨੈਸ਼ਨਲ ਫੁੱਟਬਾਲ ਲੀਗ ਆ ਉਸ ਦੇ ਵਿੱਚ। ਤੇ ਪਿਛਲੇ ਸਾਲ ਦੇ ਵਿੱਚ ਉਸਨੇ ਦੇਖਿਆ ਵੀ ਜਦੋਂ ਉਸਨੇ ਨੀਲ ਕਰਨਾ ਸ਼ੁਰੂ ਕੀਤਾ ਸੀ ਨੈਸ਼ਨਲ ਐਂਥਮ ਦੇ ਦੌਰਾਨ, ਵੀ ਜਿੰਨੀਆਂ ਵੀ ਜਿਹੜੇ ਖਾਸ ਕਰਕੇ ਅਫਰੀਕਨ ਅਮਰੀਕਨ ਲੋਕਾਂ ਦੇ ਨਾਲ ਇਨਜਸਟਿਸ ਹੋ ਰਹੇ ਆ ਉਸ ਦੇ ਜਿਹੜੇ ਪ੍ਰੋਟੈਸਟ ਦੇ ਵਜੋਂ ਕਰ ਰਹੇ ਸੀ। ਸੋ ਉਹਨਾਂ ਨੂੰ ਜਿਹੜੀ ਡੈਡੀਕੇਟ ਕੀਤੀ ਹੈ ਇਹਨਾਂ 2 ਜਿਹੜੇ ਜੀ ਸਿੱਖ ਮੈਰਾਥਨ ਰਨਰਸ ਨੇ, ਉਹਨਾਂ ਨੂੰ ਕਰਦੇ ਵੀ ਅਸੀਂ ਵੀ ਜਿਹੜੇ ਪੰਜਾਬੀ ਆ ਜਿਹੜੇ ਸਿੱਖ ਨੇ ਉਹ ਵੀ ਜਿਸ ਵੀ ਪਾਸੇ ਇਨਜਸਟਿਸ ਹੋ ਰਹੇ ਹੁੰਦੇ ਆ
ਅਸੀਂ ਉਹਨਾਂ ਦੇ ਨਾਲ ਜਿਹੜਾ ਜੀ ਖੜਦੇ ਹਾਂ ਤੇ ਉਹਨਾਂ ਇਨਜਸਟਿਸਿਸ ਦੇ ਖਿਲਾਫ ਆ, ਜਿੰਨਾ ਵੀ ਲੋਕਾਂ ਨੂੰ ਜਿਹੜਾ ਦਬਾਇਆ ਜਾ ਰਿਹਾ, ਕੁਚਲਿਆ ਜਾ ਰਿਹਾ ਆ, ਵੀ ਅਸੀਂ ਉਹਨਾਂ ਦੇ ਜਿਹੜੇ ਜੀ ਖਿਲਾਫ ਆ ਤੇ ਇਹਨਾਂ ਦੇ ਨਾਲ ਖੜਦੇ ਹਾਂ। ਉਹ ਕਹਿੰਦੇ ਚਾਹੇ ਉਹ ਕਿਸੇ ਵੀ ਰਿਲੀਜਨ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੁਣ, ਕਹਿੰਦੇ ਵੀ ਜਿਹੜੇ ਕਾਲਿਆਂ ਦੇ ਅਗੇਂਸਟ ਜਿਹੜਾ ਰੇਸਿਜ਼ਮ ਕਈ ਜਗ੍ਹਾ ਤੇ ਬਹੁਤ ਹੋ ਰਿਹਾ, ਤੇ ਜਿਹੜਾ ਮੇਰਾ ਸਿੱਖ ਧਰਮ ਆ ਮੈਨੂੰ ਇਹ ਟੀਚ ਕਰਦਾ ਵੀ ਜਦੋਂ ਕਿਸੇ ਨਾਲ ਵੀ ਧੱਕਾ ਹੁੰਦਾ ਆਪਾਂ ਉਹਦੇ ਨਾਲ ਖੜਨਾ ਹੈਗਾ ਆ। ਤੇ ਸਿਮਰਨਜੀਤ ਸਿੰਘ ਕਹਿੰਦੇ ਵੀ ਮੈਂ 6 ਮੈਰਾਥਨ ਜਿਹੜੀਆਂ ਰਨ ਕੀਤੀਆਂ ਹੈਗੀਆਂ, ਤੇ ਇਹ ਉਹਨਾਂ ਦੀ 6ਵੀਂ ਸੀ। ਤੇ ਇਹ ਤੋਂ ਪਹਿਲਾਂ ਜਦੋਂ ਇੱਕ ਵਾਰੀ ਉਹਨਾਂ ਨੇ ਰਨ ਕੀਤੀ ਸੀ, ਕਿਉਂਕਿ ਉਹ ਛੋਟੀ ਦਸਤਾਰ ਸਜਾ ਕੇ ਰਨ ਕਰਦੇ, ਤੇ ਕਹਿੰਦੇ ਵੀ ਮੈਨੂੰ ਬਹੁਤ ਲੋਕਾਂ ਨੇ ਕਮੈਂਟ ਕੀਤੇ ਸੀ ਡਰਟੀ ਮੁਸਲਮ, ਦ ਗਾਏ ਫਰੋਮ ਆਈਸਿਸ। ਪਰ ਜਿਹੜੀ ਕਹਿੰਦੇ ਇਸ ਸੰਡੇ 2017 ਦੇ ਵਿੱਚ ਜਿਹੜੀ ਨਿਊਯਾਰਕ ਸਿਟੀ ਦੇ ਵਿੱਚ ਰੇਸ ਹੋਈ ਆ, ਕਹਿੰਦੇ ਵੀ ਮੈਨੂੰ ਇੱਕ ਵੀ ਕਿਸੇ ਨੇ ਕੋਈ ਮਾੜਾ ਕਮੈਂਟ ਜਿਹੜਾ ਕੋਈ ਵੀ ਰੇਸਿਸਟ ਕਮੈਂਟ ਜਿਹੜਾ ਉਹਨਾਂ ਨੂੰ ਸੁਣਨ ਨੂੰ ਜਿਹੜਾ ਉਹ ਨਹੀਂ ਮਿਲਿਆ। ਤੇ ਆਪਾਂ ਨੂੰ ਪਤਾ ਹੈ ਵੀ ਜਿਹੜੇ ਸਿੱਖ ਆ ਉਹ ਅਮਰੀਕਾ ਦੇ ਵਿੱਚ ਲੇਟ 1800s ਜਾਂ ਅਰਲੀ 1900s ਦੇ ਵਿੱਚ ਆ ਚੁੱਕੇ ਸੀ। ਉਹਨਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਆ ਕਾਫੀ ਜ਼ੀਨੋਫੋਬੀਆ, ਰੇਸਿਜ਼ਮ ਦਾ ਜਿਹੜਾ ਸ਼ਿਕਾਰ ਹੋਣਾ ਪਿਆ ਸੀਗਾ। ਜੇ ਤੁਸੀਂ ਪੁਰਾਣੀਆਂ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਜਾਓ, ਪਹਿਲੋਂ ਜਿਹੜੇ ਇੱਥੋਂ ਦੇ ਅਖਬਾਰ ਜਾਂ ਉਹ ਉਹਨਾਂ ਨੂੰ ਐਜ਼ ਏ ਸਿੱਖ ਰੈਕੋਗਨਾਈਜ਼ ਨਹੀਂ ਸੀ ਕਰਦੇ ਹੁੰਦੇ। ਜੇ ਤੁਸੀਂ ਹਿੰਦੂਜ਼ ਜਿਹੜਾ ਸ਼ਬਦ ਆ ਉਹੀ ਜਿਹੜਾ ਆ ਉਹ ਵਰਤਦੇ ਹੁੰਦੇ ਸੀਗੇ। ਸੋ ਹੌਲੀ ਹੌਲੀ ਜਦੋਂ ਸਿੱਖਾਂ ਨੇ ਆਪਣੀ ਜਿਹੜੀ ਪਹਿਚਾਣ ਬਣਾਈ, ਆਰਥਿਕਤਾ ਦੇ ਵਿੱਚ ਜਿਹੜਾ ਹਿੱਸਾ ਪਾਇਆ, ਹਰ ਇੱਕ ਪਾਸੇ ਜਦੋਂ ਯੋਗਦਾਨ ਪਾਇਆ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਿੱਖ ਆਈਡੈਂਟਿਟੀ ਜਿਹੜੀ ਉਹਨਾਂ ਨੇ ਰੈਕੋਗਨਾਈਜ਼ ਵੀ ਕਰਨੀ ਸ਼ੁਰੂ ਕੀਤੀ। ਤੇ ਹੁਣ ਆਪਣੇ ਇੱਥੋਂ ਤੱਕ ਹਰਜੋਤ ਸਿੰਘ ਜੀ ਵੀ ਚੰਗੀਆਂ ਖਬਰਾਂ ਆਉਂਦੀਆਂ ਨੇ ਵੀ ਆਪਣੇ ਮੇਅਰ ਵੀ ਜਿਹੜੇ ਆ ਉਹ ਸਿੱਖ ਜਿਹੜੇ ਸ਼ਹਿਰਾਂ ਦੇ ਉਹ ਬਣ ਰਹੇ ਨੇ। ਸੋ 9/11 ਤੋਂ ਬਾਅਦ ਸਿੱਖਾਂ ਦੇ ਉੱਤੇ ਕਾਫੀ ਜਿਹੜੇ ਹਮਲੇ ਹੋਏ ਸੀ, ਤੇ ਕਹਿੰਦੇ ਸਭ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ ਜਿਹੜਾ ਸਿੱਖਾਂ ਦੇ ਉਲਟ ਜਿਹੜੇ ਰਾਇਟਸ ਹੋਏ ਸੀਗੇ ਬੈਲਿੰਗਹੇਮ ਦੇ ਵਿੱਚ, ਵਾਸ਼ਿੰਗਟਨ ਸਟੇਟ ਦੇ ਵਿੱਚ 1907 ਦੇ ਵਿੱਚ, ਤੇ ਉਹਦੇ ਸ਼ਬਦ ਵੀ ਉਹ ਜਿਹੜੇ ਆਪਣੇ ਦਸਤਾਰਧਾਰੀ ਸਿੱਖ ਹੁੰਦੇ ਸੀ 99% ਉਸ ਟਾਈਮ ਤੇ ਬਾਲ ਕੱਟੇ ਵਾਲਾ ਕੋਈ ਨਹੀਂ ਹੁੰਦਾ ਸੀ। ਤੇ ਉਸ ਟਾਈਮ ਦੇ ਉੱਤੇ ਜਿਹੜੇ ਜਿੰਨੇ ਹੈਡਿੰਗ ਸੀਗੇ ਅਖਬਾਰਾਂ ਦੇ ਉਹ ਇਹ ਸੀਗੇ ਵੀ ਜਿਹੜੇ ਐਂਟੀ ਹਿੰਦੂ ਰਾਈਟਸ ਜਾਂ ਸ਼ਬਦ ਹਿੰਦੂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਉਹ ਹਿੰਦੂ ਸ਼ਬਦ ਯੂਜ਼ ਕਰਦੇ ਸੀਗੇ, ਮੀਡੀਆ ਜਿਹੜਾ ਯੂਜ਼ ਕਰਦਾ ਸੀ। ਚਲੋ ਲੋਕਾਂ ਨੇ ਤਾਂ ਯੂਜ਼ ਕਰਨਾ ਹੀ, ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਨਾ ਵੀ ਇਹ ਜਿਹੜੀ ਉਸ ਟਾਈਮ ਦੇ ਉੱਤੇ ਕੌਮ ਕਿਹੜੀ ਜਿਹੜੀ ਇੱਥੇ ਪਹੁੰਚੀ। ਸੋ ਬਹੁਤ ਹੀ ਵਧੀਆ ਗੱਲ ਆ। ਸੋ ਇਸ ਤਰ੍ਹਾਂ ਦੇ ਜਿਹੜੇ ਦੇਖੋ ਛੋਟੇ ਜਿਹੜੀਆਂ ਇਵੈਂਟਸ ਹੁੰਦੀਆਂ ਆ, ਜਿਸ ਤਰ੍ਹਾਂ ਆਪਾਂ ਪਹਿਲੇ ਦਿਨ ਤੋਂ ਹੀ ਜਿਹੜੀ ਖਬਰ ਬਣਦੀ ਆ ਪ੍ਰੋਗਰਾਮ ਦੇ ਵਿੱਚ ਰੌਲਾ ਪਾਉਂਦੇ ਆ ਰਹੇ ਆ। ਹੁਣ ਹਫਿੰਗਟਨ ਪੋਸਟ ਕਿੰਨਾ ਟੌਪ ਨੋਚ ਨਿਊਜ਼ਪੇਪਰ ਆ, ਉਸਨੇ ਇਹ ਜਿਹੜੀ ਖਬਰ ਰਨ ਕੀਤੀ ਹੈਗੀ ਆ। ਸੋ ਸਾਨੂੰ ਜਿਹੜੇ ਇਦਾਂ ਦੇ ਛੋਟੇ ਜ਼ਰੂਰ ਜਿੱਥੇ ਵੀ ਆਪਾਂ ਕਿਸੇ ਵੀ ਕਮਿਊਨਿਟੀ ਦੀ ਕਿਸੇ ਤਰ੍ਹਾਂ ਦੀ ਵੀ ਹੈਲਪ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਆ। ਤੇ ਨਾਲੇ ਤਾਂ ਸਾਡੀ ਆਇਡੈਂਟੀਟੀ ਬਣਦੀ ਹੈਗੀ ਆ, ਤੇ ਨਾਲੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਿਖਾਲਿਆ ਹੈਗਾ ਆ ਉਹੀ ਮੈਸੇਜ ਆਪਾਂ ਅੱਗੇ ਲਿਜਾ ਰਹੇ ਹਾਂ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰੀਏ, ਸਾਊਦੀ ਅਰੇਬੀਆ ਦੇ ਵਿੱਚ ਜਿਹੜੀ ਪਾਵਰ ਸ਼ਿਫਟ ਆ ਉਹ ਇਸ ਟਾਈਮ ਚੱਲ ਰਹੀ ਆ। ਸਾਊਦੀ ਅਰੇਬੀਆ ਦਾ ਜਿਹੜਾ ਕਰਾਊਨ ਪ੍ਰਿੰਸ ਇਸ ਟਾਈਮ ਪ੍ਰਿੰਸ ਮੁਹੰਮਦ ਬਿਨ ਸਲਮਾਨ, ਉਹ ਇਸ ਟਾਈਮ ਕਹਿੰਦੇ ਵੀ ਜਿਹੜਾ ਭ੍ਰਿਸ਼ਟਾਚਾਰ ਆ, ਕਰਪਸ਼ਨ ਦੇ ਉੱਤੇ ਬਿਲਕੁਲ ਕ੍ਰੈਕਡਾਊਨ ਦੇ ਉੱਤੇ ਆਇਆ ਹੋਇਆ ਆ। ਪਿਛਲੇ 2.5 ਸਾਲਾਂ ਦੇ ਵਿੱਚ ਜਿਹੜਾ ਪ੍ਰਿੰਸ ਮੁਹੰਮਦ ਆ ਉਸ ਨੂੰ ਕਾਫੀ ਜਿਹੜੀ ਪਾਵਰ ਇਸ ਟਾਈਮ ਜਿਹੜੀ ਉੱਥੋਂ ਦੇ ਸਾਊਦੀ ਅਰੇਬੀਆ ਦਾ ਕਿੰਗ ਹੈਗਾ, ਜਿਹੜਾ ਉਸ ਦਾ ਪਿਓ ਆ ਸਲਮਾਨ ਬਿਨ ਅਬਦੁਲ ਅਜ਼ੀਜ਼ ਆ, ਉਸਨੇ ਉਸਨੂੰ ਸੌਂਪ ਦਿੱਤੀ ਆ। ਇਹ ਜਿਹੜੀਆਂ ਕਿਆਸਰੀਆਂ ਲਾਈਆਂ ਜਾ ਰਹੀਆਂ ਸੀ ਪਹਿਲਾਂ ਹਰਜੋਤ ਸਿੰਘ ਜੀ ਵੀ ਜਿਹੜਾ ਉਸਦਾ ਜਿਹੜਾ ਐਲਡਰ ਕਜ਼ਨ ਉਸਦਾ ਜਿਹੜਾ ਕਹਿ ਲਓ ਵੀ ਵੱਡਾ ਭਰਾ ਆ ਮੁਹੰਮਦ ਬਿਨ ਨਾਈਫ ਵੀ ਉਹ ਇਨ ਲਾਈਨ ਸੀਗਾ ਸਕਸੈਸ਼ਨ ਦੇ ਲਈ ਵੀ ਉਸਨੇ ਜਿਹੜਾ ਕਿੰਗ ਬਣਨਾ ਆ। ਪਰ ਜਿਹੜਾ ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਆ ਉਹ ਚਾਹੁੰਦਾ ਵੀ ਉਹਦਾ ਮੁੰਡਾ ਹੀ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੰਗ ਬਣੇ। ਇੱਕ ਬਹੁਤ ਹੀ ਕਹਿੰਦੇ ਵੀ ਨੇੜਲੇ ਸੂਤਰ ਤੋਂ ਜਿਹੜੇ ਕਿੰਗ ਸਲਮਾਨ ਦੇ ਲਾਗੇ ਆ ਉਸਨੇ ਇਹ ਜਿਹੜੀ ਇਹ ਗੱਲਾਂ ਦੱਸੀਆਂ ਵੀ ਕਹਿੰਦੇ ਵੀ ਸਾਊਦੀ ਅਰੇਬੀਆ ਦੇ ਇੰਟਰਸਟ ਦੇ ਲਈ ਉਹ ਜਿਹੜੇ ਉਹ ਪ੍ਰਿੰਸ ਮੁਹੰਮਦ ਆ ਉਸ ਨੂੰ ਜਿਹੜਾ ਅੱਗੇ ਲਿਆ ਰਹੇ ਆ, ਕਿਉਂਕਿ ਜਿਹੜਾ MBN ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ ਕਿਹਾ ਜਾਂਦਾ ਉਹ ਜਿਹੜਾ ਕਜ਼ਨ ਆ ਉਹਨਾਂ ਦਾ ਵੀ ਉਹ ਕੋਕੇਨ ਦਾ ਜਿਹੜਾ ਆ ਉਹ ਆਦੀ ਹੋ ਚੁੱਕਾ ਆ ਤੇ ਹੋਰ ਜਿਹੜੀਆਂ ਪੁੱਠੇ ਕੰਮਾਂ ਦੇ ਵਿੱਚ ਕਹਿੰਦੇ ਕਿਤੇ ਨਾ ਕਿਤੇ ਉਹ ਲੱਗ ਜਾਂਦਾ। ਇਸ ਕਰਕੇ ਇਹਦੇ ਵਾਲੇ ਪਾਸੇ ਨੂੰ ਜਿਹੜਾ ਉਹਦਾ ਆਪਣੇ ਮੁੰਡੇ ਨੂੰ ਅੱਗੇ ਲਿਆ ਰਿਹਾ। ਇਨ ਐਨੀ ਕੇਸ ਇਹ ਜਿਹੜੇ ਬਹਾਨੇ ਵੀ ਹੋ ਸਕਦੇ ਨੇ ਕਿਉਂਕਿ ਆਪਣੇ ਮੁੰਡੇ ਨੂੰ ਜਿਹੜੀ ਉਹ ਗੱਦੀ ਦੇ ਉੱਤੇ ਜਿਹੜਾ ਉਹ ਬਿਠਾਉਣਾ ਚਾਹੁੰਦੇ ਨੇ। ਇਹ ਜਿੰਨੇ ਵੀ ਘਰਾਨਿਆਂ ਦੇ ਵਿੱਚ ਵੱਡੇ ਵੱਡੇ ਰਾਜ ਘਰਾਨਿਆਂ ਦੇ ਵਿੱਚ ਅਕਸਰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਵੀ ਆ। ਪਰ ਗੱਲ ਇਹ ਹੈਗੀ ਵੀ ਜਿਹੜਾ ਪ੍ਰਿੰਸ ਮੁਹੰਮਦ ਆ ਉਹ ਇਸ ਟਾਈਮ ਸਰਗਰਮ ਬਹੁਤ ਆ। ਯਮਨ ਦੇ ਵਿੱਚ ਜਿਹੜੀ ਮਿਲਟਰੀ ਕੈਂਪੇਨ ਚਲਾਈ ਗਈ ਆ
ਉਹ ਇਸ ਦੀ ਨਿਗਰਾਨੀ ਦੇ ਵਿੱਚ ਹੋਈ ਆ। ਕਤਰ ਨੂੰ ਅਲੱਗ-ਥਲੱਗ ਪਾਉਣ ਵਾਲੀ ਜਿਹੜੀ ਕੂਟਨੀਤਿਕ ਤੌਰ ਦੇ ਉੱਤੇ, ਸਿਆਸੀ ਤੌਰ ਦੇ ਉੱਤੇ ਜਿਹੜੇ ਉੱਥੇ ਗੱਲਾਂ ਹੋਈਆਂ, ਉਸ ਦੇ ਵਿੱਚ ਉਹ ਪ੍ਰਿੰਸ ਮੁਹੰਮਦ ਦਾ ਜਿਹੜਾ ਨਾਮ ਆ ਉਹ ਜਿਹੜਾ ਉਹ ਆ ਰਿਹਾ ਆ। ਬਿਲਕੁਲ ਰਾਜਕਰਮਵੀਰ ਸਿੰਘ ਜੀ ਕਹਿੰਦੇ 11 ਦੇ ਕਰੀਬ ਜਿਹੜੇ ਪ੍ਰਿੰਸ ਆ ਇਹ ਆਲਰੇਡੀ ਅਰੈਸਟ ਕਰ ਲਏ ਆ ਉਹਨੇ, ਆਪਣੇ ਚਾਚੇ ਤਾਇਆਂ ਦੇ ਮੁੰਡੇ ਜਿੱਦਾਂ ਹਨਾ। ਇਹ 2-4 ਜਿਹੜੇ ਪਿਛਲੇ ਵੀਕ ਦੇ ਵਿੱਚ ਕਾਫੀ ਕੁਝ ਹੋਇਆ ਸੀ। ਇਹਦੇ ਸੰਬੰਧ ਦੇ ਵਿੱਚ ਯੰਗ ਆ, 32 ਸਾਲਾਂ ਦਾ ਆ, ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਤੱਕ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਸੀ ਵੀ ਜਿਹੜੇ ਕਈ ਕਰਪਟ ਉੱਥੇ ਦੇ ਲੋਕ ਹੈਗੇ ਆ ਉਹ ਜਿਹੜੇ ਦੇ ਆਰ ਮਿਲਕਿੰਗ ਦੇਅਰ ਕੰਟਰੀ ਫॉर ਈਅਰਸ ਹਨਾ। ਤੇ ਜਿਹੜੇ ਆਮ ਲੋਕ ਆ, ਮੈਂ ਪੜ੍ਹ ਰਿਹਾ ਸੀ, ਉਹ ਖੁਸ਼ ਹੈਗੇ ਆ ਵੀ ਠੀਕ ਆ ਵੀ ਇਹ ਜਿਹੜੇ ਲੋਕ ਆ ਪਬਲਿਕ ਫੰਡ ਨੂੰ ਯੂਜ਼ ਕਰ ਰਹੇ ਸੀ, ਮਿਸਯੂਜ਼ ਕਰ ਰਹੇ ਆ ਹਨਾ। ਸੋ ਆਮ ਲੋਕ ਹੋ ਸਕਦਾ ਜੇ ਅਗਰ ਲੋਕਾਂ ਦੀ ਸਪੋਰਟ ਹੋਵੇ ਇਸ ਰਾਜੇ ਨੂੰ ਤਾਂ ਉਹ ਸਕਸੈਸਫੁਲ ਵੀ ਹੋ ਜਾਏ ਜੀ। ਪਿਛਲੇ ਮਹੀਨੇ ਜਿਹੜਾ ਪ੍ਰਿੰਸ ਮੁਹੰਮਦ ਆ ਉਸਨੇ $500 ਬਿਲੀਅਨ ਦਾ ਇੱਕ ਪਲਾਨ ਜਿਹੜਾ ਆ ਉਹ ਬਣਾਇਆ ਬਿਜ਼ਨਸ ਤੇ ਇੰਡਸਟਰੀਅਲ ਜ਼ੋਨ ਜਿਹੜੀਆਂ ਉੱਥੇ ਬਣਾਉਣ ਦੇ ਲਈ। ਉਹ ਕਹਿ ਰਿਹਾ ਆ ਵੀ ਜਿਹੜਾ ਸਾਊਦੀ ਅਰੇਬੀਆ ਤੇਲ ਦੇ ਉੱਤੋਂ ਆਪਣੀ ਨਿਰਭਰਤਾ ਜਿਹੜੀ ਆ ਉਹ ਬਿਲਕੁਲ ਘਟਾਉਣਾ ਚਾਹੁੰਦਾ ਆ, ਹਟਾ ਦੇਣਾ ਚਾਹੁੰਦਾ ਆ, ਤੇ ਅਜਿਹੀਆਂ ਚੀਜ਼ਾਂ ਬਣਾ ਕੇ ਇੱਦਾਂ ਦੀਆਂ ਇਨਵੈਸਟਮੈਂਟ ਕਰਕੇ ਵਿਸ਼ਵ ਦੇ ਵਿੱਚ ਜਿਹੜਾ ਆਪਣਾ ਨਾਮ ਆ ਸਾਊਦੀ ਅਰੇਬੀਆ ਦਾ ਉਹ ਚਮਕਾਉਣ ਦੀ ਜਿਹੜੀ ਕੋਸ਼ਿਸ਼ ਕਰ ਲਿਆ ਆ। 26,500 ਸਕੁਅਰ ਕਿਲੋਮੀਟਰ ਜਾਂ ਕਹਿ ਸਕਦੇ ਵੀ ਤਕਰੀਬਨ 10,000 ਸਕੁਅਰ ਮੀਲ ਦਾ ਜਿਹੜਾ ਇਹ ਜ਼ੋਨ ਨਿਯਮ ਕਰਕੇ ਆ ਉਸ ਨੇ ਬਣਾਉਣ ਦੀ ਜਿਹੜੀ ਆ ਉਹ ਕੰਮ ਸ਼ੁਰੂ ਕਰ ਦਿੱਤਾ ਆ। ਤੇ ਕਹਿੰਦੇ ਵੀ ਇਸ ਦੇ ਵਿੱਚ ਪਬਲਿਕ ਇਨਵੈਸਟਮੈਂਟ ਫੰਡ, ਲੋਕਲ ਇੰਟਰਨੈਸ਼ਨਲ ਇਨਵੈਸਟਰਸ ਜਿਹੜੇ ਆ ਉਹ ਉਹਨਾਂ ਦੇ ਜਿਹੜੇ ਡਾਲਰਸ ਆ, ਬਿਲੀਅਨਸ ਆਫ ਡਾਲਰ ਜਿਹੜੇ ਇਸ ਜ਼ੋਨ ਦੇ ਵਿੱਚ ਜਿਹੜੇ ਆ ਉਹ ਲੱਗਣਗੇ। ਤੇ ਆਉਂਦੇ ਕੁਛ ਕੁ ਸਾਲਾਂ ਦੇ ਵਿੱਚ ਲਾ ਲਓ, ਚਲੋ ਨਹੀਂ ਤਾਂ 5-7-10 ਸਾਲਾਂ ਦੇ ਵਿੱਚ ਜਿਹੜੀ ਇਹ ਪੂਰੀ ਇੰਡਸਟਰੀਅਲ ਜ਼ੋਨ, ਬਿਜ਼ਨਸ ਜਿਹੜੀ ਇਹ ਜ਼ੋਨ ਆ ਉਹ ਤਿਆਰ ਹੋ ਜਾਵੇਗੀ। ਬਿਲਕੁਲ। ਸੋ ਯੰਗ ਹੈਗਾ ਆ ਤੇ ਇਹ ਜਿਹੜੇ ਲੇਡੀਜ਼ ਆ ਉਹਨਾਂ ਦੇ ਹੱਕ ਦੀ ਵੀ ਗੱਲ ਕਰਦਾ ਹੈਗਾ, ਤੇ ਜਿਹੜਾ ਇਹ ਥੋੜਾ ਕੰਜ਼ਰਵੇਟਿਵ ਤੋਂ ਥੋੜਾ ਲਿਬਰਲ ਵਾਲੇ ਪਾਸੇ ਦੇ ਖਿਆਲਾਂ ਵਾਲਾ ਆ। ਪਿੱਛੇ ਜੇ ਖਬਰ ਵੀ ਆਈ ਸੀ ਵੀ ਕਹਿੰਦੇ ਸੀ ਵੀ ਨੈਕਸਟ ਈਅਰ ਤੋਂ ਸ਼ਾਇਦ ਉੱਥੇ ਜਿਹੜੀਆਂ ਲੇਡੀਜ਼ ਆ ਉਹ ਕਾਰ ਵੀ ਚਲਾ ਸਕਣ, ਆਲਰੇਡੀ ਸ਼ੁਰੂ ਜਿਹੜੀ ਉਹਨਾਂ ਨੇ ਕਰ ਦਿੱਤੀਆਂ। ਤੇ ਜਿਹੜਾ ਇਹ ਪ੍ਰੋਜੈਕਟ ਜਿਹਦੀ ਤੁਸੀਂ ਗੱਲ ਕਰ ਰਹੇ ਆ ਉਹਦੇ ਵਿੱਚ ਵੀ ਕਹਿੰਦੇ ਵੀ ਜਿਹੜੀ ਹੁਣ ਇਸ ਟਾਈਮ ਜਿਹੜੀ ਉੱਥੇ ਜਿਹੜੀਆਂ ਵਿਮਨ ਹੈਗੀਆਂ ਆ ਵਰਕ ਫੋਰਸ ਦੇ ਵਿੱਚ ਸਿਰਫ 22% ਆ। ਸੋ ਇਹਦੀ ਜਿਹੜੀ ਇਹ ਪਰਸੈਂਟੇਜ ਆ 30% ਤੱਕ ਇਨਕਰੀਜ਼ ਕੀਤੀ ਜਾਊਗੀ। ਜੀ ਜੀ ਜੀ। ਸੋ ਵਧੀਆ ਗੱਲ ਹੈਗੀ ਆ ਕਿਉਂਕਿ ਉੱਥੇ ਜਿਹੜਾ ਆ ਉਹ ਮਿਡਲ ਈਸਟ ਸਮੇਂ ਦੇ ਨਾਲ ਜਿਹੜਾ ਆ ਚੀਜ਼ਾਂ ਨੂੰ ਵਿੱਚ ਤਬਦੀਲੀਆਂ ਜਿਹੜੀਆਂ ਉਹ ਚਾਹੀਦੀਆਂ ਹੀ ਨੇ। ਸੋ ਮਿਡਲ ਈਸਟ ਜਿਹੜੀ ਲੇਡੀਜ਼ ਆ ਉਹਨਾਂ ਨੂੰ ਬਹੁਤ ਦਬਾ ਕੇ ਰੱਖਿਆ ਜਾਂਦਾ, ਬਹੁਤ ਹੌਲੀ ਜਿਹੜਾ ਆ ਇਹਨੂੰ ਉੱਪਰ ਲਿਆ ਰਹੇ ਨੇ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਸਪੇਨ ਤੇ ਕੈਟਾਲੋਨੀਆ, ਉਹਨਾਂ ਦੇ ਨਾਲ ਜਿਹੜੇ ਕੈਟਾਲੋਨੀਆ ਦੇ ਸਮਰਥਕ ਆ ਉਹਨਾਂ ਨੇ ਜਿਹੜੀਆਂ ਸਟ੍ਰਾਈਕਸ, ਹੜਤਾਲਾਂ ਜਿਹੜੀਆਂ ਆ ਉੱਥੇ ਕੀਤੀਆਂ ਸੀ। ਤੇ ਦੇਖਦੇ ਉਹਦੇ ਵਿੱਚ ਇਹ ਦੇਖਿਆ ਵੀ ਬਹੁਤ ਸਾਰੇ ਜਿਹੜੇ ਰੋਡ ਲਿੰਕਸ ਆ ਉਹਨਾਂ ਨੂੰ ਤੋੜ ਦਿੱਤਾ ਗਿਆ। ਉੱਥੇ ਉਹਨਾਂ ਨੇ ਜਿਹੜੇ ਮੁਜ਼ਾਹਰੇ ਕੀਤੇ, ਉਹਨਾਂ ਨੇ ਜਿਹੜੀਆਂ ਸਟ੍ਰਾਈਕਸ ਕੀਤੀਆਂ, ਇਹ ਦੇਖਣ ਨੂੰ ਮਿਲਿਆ। ਤੇ ਉੱਥੇ ਜਿਹੜੀ ਸਪੇਨ ਦੀ ਪੁਲਿਸ ਆ ਉਹਨਾਂ ਦੇ ਨਾਲ ਜਿਹੜੀ ਹੱਥੋਂ-ਪਾਈ ਵੀ ਜਿਹੜੀ ਆ ਬਹੁਤ ਸਾਰੇ ਜਿਹੜੇ ਕੈਟਾਲੋਨੀਆ ਦੇ ਸਮਰਥਕਾਂ ਦੀ ਜਿਹੜੀ ਉਹ ਦੇਖੀ ਗਈ ਆ। ਇਸ ਟਾਈਮ ਜਿਨ੍ਹਾਂ ਨੇ ਵੀ ਸੈਸੀਸ਼ਨ ਕੀਤੀ ਸੀ, ਜਿਨ੍ਹਾਂ ਨੇ ਵੀ ਇਸ ਕੈਟਾਲੋਨੀਆ ਨੂੰ ਵੱਖ ਇੱਕ ਮੁਲਕ ਦਾ ਇੰਡੀਪੈਂਡੈਂਟ ਜਿਹੜਾ ਹੋਣ ਦਾ ਦਾਅਵਾ ਕੀਤਾ ਸੀ, ਉਹਨਾਂ ਸਾਰੇ ਲੀਡਰਸ ਨੂੰ ਜਿਹੜਾ ਰੀਗਰੁੱਪ ਹੋਣ ਦਾ ਇਹਨਾਂ ਸਟ੍ਰਾਈਕਸ ਦੇ ਵਿੱਚ ਜਿਹੜਾ ਉਹ ਮੌਕਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਕਿਉਂਕਿ ਸਪੇਨ ਜਿਹੜਾ ਉਹ ਬਿਲਕੁਲ ਟਰਾਈ ਕਰ ਰਿਹਾ ਹੈਗਾ ਵੀ ਜਿਹੜੇ, ਕਿਉਂਕਿ ਇਲੈਕਸ਼ਨ ਵੀ ਉਹਨਾਂ ਨੇ ਹੁਣ ਕਹਿੰਦੇ ਦੁਬਾਰਾ ਕੀ ਹੋਣੀ ਆ ਵੀ ਇਹ ਜਿਹੜੇ ਬੰਦੇ ਸੀ ਜਿਹੜੇ ਆਪਣਾ ਅਲੱਗ ਮੁਲਕ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਅੰਦਰ ਕੀਤਾ ਗਿਆ ਤਾਂ ਕਿ ਇਲੈਕਸ਼ਨ ਲੜ ਨਾ ਸਕਣ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਹੁਤ ਸਾਰੇ ਜਿਹੜੇ ਮੇਜਰ ਹਾਈਵੇਜ਼ ਜਾਂਦੇ ਹੈਗੇ ਆ ਬਾਰਸੀਲੋਨਾ ਨੂੰ ਉਹ ਤੋੜ ਦਿੱਤੇ ਗਏ ਆ, ਬੰਦ ਕਰ ਦਿੱਤੇ ਗਏ ਆ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਲੋਕ ਆ ਜਾ ਨਾ ਸਕਣ। ਪਰ ਉੱਥੇ ਇੰਨਾ ਜ਼ਿਆਦਾ ਇਕੱਠ ਆ ਤੇ ਲੋਕ ਕਹਿੰਦੇ ਵੀ ਬ੍ਰਿਜਾਂ ਦੇ ਉੱਤੇ ਖੜੇ ਆ ਤੇ ਉਹਨਾਂ ਨੇ ਬੈਨਰ ਜਿਹੜੇ ਫੜੇ ਹੋਏ ਆ ਫਰੀडम ਫॉर ਪੋਲੀਟੀਕਲ ਪ੍ਰਿਜ਼ਨਰਸ ਦੇ। ਜੀ। ਤੇ ਦੱਸ ਜਾਈਏ ਵੀ ਜਿਹੜੇ ਕੈਟਾਲੋਨੀਆ ਦਾ ਆਪਣੇ ਨੂੰ ਰਾਸ਼ਟਰਪਤੀ ਵੀ ਜਿਹੜਾ ਕਹਿੰਦਾ ਆ, ਜਿਹੜਾ ਮੇਨ ਲੀਡਰ ਵੀ ਸੀਗਾ ਚਾਰਲਸ ਪਿਊਜਮੌਂਟ, ਉਹ ਇਸ ਟਾਈਮ ਆਪਣੇ ਸੈਲਫ ਇੰਪੋਜ਼ਡ ਐਗਜ਼ਾਈਲ ਦੇ ਉੱਤੇ ਬੈਲਜੀਅਮ ਦੇ ਵਿੱਚ ਜਿਹੜਾ ਠਹਿਰਿਆ ਹੋਇਆ ਹੈ। ਅਜੇ ਸਪੇਨ ਕੈਟਾਲੋਨੀਆ ਦੇ ਵਿੱਚ ਉਹ ਵਾਪਸ ਨਹੀਂ ਆ ਰਿਹਾ। ਜਦ ਕਿ ਇੱਕ ਜਿਹੜਾ ERC ਦਾ ਜਿਹੜਾ ਰੀਜਨਲ ਵਾਈਸ ਪ੍ਰੈਜ਼ੀਡੈਂਟ ਆ ਓਰੀਓਲ ਜੂਨੀਅਰਸ, ਉਸ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਸੀਗਾ। ਉਸ ਨੂੰ ਸੈਡੀਸ਼ਨ ਦੇ ਚਾਰਜਿਸ, ਰਿਬੈਲੀਅਨ, ਮਿਸਯੂਜ਼ ਆਫ ਪਬਲਿਕ ਫੰਡ ਦੇ ਜਿਹੜਾ ਅਧੀਨ, ਦੋਸ਼ਾਂ ਅਧੀਨ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਮਾੜੀ ਗੱਲ ਇਹ ਹੋਈ ਆ ਵੀ ਕੈਟਾਲੋਨੀਆ ਦੇ ਜਿਹੜੀਆਂ ਇਹ ਕੁਛ ਕੁ ਜਿਹੜੀਆਂ ਪਾਰਟੀਆਂ ਆ ਆਪਸ ਦੇ ਵਿੱਚ ਸਮਝੌਤਾ ਨਹੀਂ ਕਰ ਸਕੀਆਂ ਤੇ 21 ਦਸੰਬਰ ਨੂੰ ਜਿਹੜਾ ਆ ਉਹ ਉੱਥੇ ਜਿਹੜੀ ਇਲੈਕਸ਼ਨ ਹੋਣੀ ਆ, ਉੱਥੇ ਹੁਣ 2 ਡਿਫਰੈਂਟ ਪਾਰਟੀਆਂ ਬਣ ਕੇ ਜਿਹੜੀਆਂ ਇਲੈਕਸ਼ਨ ਲੜਨਗੀਆਂ। ਸੋ ਕਿਤੇ ਨਾ ਕਿਤੇ ਜਿਹੜੀ ਸਪੇਨ ਮੈਡਰਿਡ ਜੋ ਚਾਹੁੰਦਾ ਸੀਗਾ ਉਹ ਇਹਨਾਂ ਦੇ ਵਿੱਚ ਦਰਾਰ ਪਾ ਕੇ ਜਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਤੋੜ ਕੇ ਉਸ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਕਾਮਯਾਬ ਹੋ ਚੁੱਕੇ ਨੇ ਜੀ।
ਸੋ ਰਾਜਕਰਮਵੀਰ ਸਿੰਘ ਜੀ, ਅਗਲੀ ਖਬਰ ਵੱਲ ਆਈਏ। ਜਦੋਂ ਪਿੱਛੇ ਕੁਝ ਕੁ ਦਿਨ ਹੋਏ ਹੈਗੇ ਆ, ਟੈਕਸਸ ਦੇ ਵਿੱਚ ਇੱਕ ਬੰਦੇ ਨੇ ਗੋਲੀਆਂ ਦੇ ਨਾਲ ਚਰਚ ਦੇ ਵਿੱਚ 27-28 ਲੋਕਾਂ ਨੂੰ ਮਾਰ ਦਿੱਤਾ ਸੀ, ਤੇ ਹੁਣ ਉਹਦੀ ਜਿਹੜੀ ਖਬਰ ਆ ਰਹੀ ਆ ਵੀ ਉਹ ਬੰਦਾ ਮੈਂਟਲ ਸੀ, ਤੇ ਇੱਕ ਵਾਰੀ ਮੈਂਟਲ ਹਸਪੀਟਲ ਤੋਂ ਉਹ ਭੱਜ ਵੀ ਗਿਆ ਸੀ, ਭਗੌੜਾ ਹੋ ਗਿਆ ਸੀ। ਸੋ ਹੁਣ ਗੱਲ ਇੱਥੇ ਬਣਦੀ ਵੀ 2012 ਦੇ ਵਿੱਚ ਉਹ ਮੈਂਟਲ ਜਿਹੜੀ ਹੈਲਥ ਇੰਸਟੀਚਿਊਟ ਆ ਉੱਥੋਂ ਉਹ ਭੱਜ ਗਿਆ ਸੀ, ਕਾਮਯਾਬ ਹੋ ਗਿਆ ਸੀ। ਸੋ ਜੇ ਇਦਾਂ ਦੀ ਕੰਡੀਸ਼ਨ ਸੀ ਤੇ ਉਹਦੇ ਕੋਲ ਜਿੰਨਾ ਹਾਈ ਕੈਲੀਬਰ ਦੀ ਗਨ ਲੈਣ ਦਾ ਉਹ ਕਿੱਦਾਂ ਕਾਮਯਾਬ ਹੋ ਗਿਆ, ਕਿੱਦਾਂ ਉਹਨੂੰ ਲਾਇਸੈਂਸ ਦੇ ਦਿੱਤਾ? ਦੇਖੋ, ਇੱਕ ਨਹੀਂ ਹਰਜੋਤ ਸਿੰਘ ਜੀ, ਪ੍ਰਸ਼ਾਸਨੀ ਤੌਰ ਦੇ ਉੱਤੇ ਬੜੀ ਨਾਕਾਮੀ ਇਸ ਪੂਰੇ ਕੇਸ ਦੇ ਵਿੱਚ ਜਿਹੜੀ ਨਜ਼ਰ ਆ ਰਹੀ ਆ। ਇੱਕ ਤਾਂ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਵਿੱਚ 2 ਦੋਸ਼ੀਆਂ ਦੇ ਵਿੱਚ ਉਹ ਦੋਸ਼ੀ ਕਰਾਰ ਸੀ, ਉਸ ਨੂੰ 에ਅਰ ਫੋਰਸ ਦੇ ਵਿੱਚੋਂ ਕੱਢ ਦਿੱਤਾ ਗਿਆ, ਬਰਖਾਸਤ ਕਰ ਦਿੱਤਾ ਗਿਆ, ਉਹਦਾ ਰੈਂਕ ਵੀ ਜਿਹੜਾ ਲੋਅਰ ਕਰ ਦਿੱਤਾ ਗਿਆ। ਫਿਰ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨੂੰ ਮੈਂਟਲ ਹੈਲਥ ਹਸਪਤਾਲ ਦੇ ਵਿੱਚ ਜਿਹੜਾ ਉੱਥੇ ਭਰਤੀ ਕੀਤਾ ਗਿਆ, ਉੱਥੋਂ ਉਹਨੂੰ ਰੱਖਿਆ ਗਿਆ ਵੀ ਇਸ ਦਾ ਜਿਹੜਾ ਦਿਮਾਗ ਦਾ ਇਲਾਜ ਕੀਤਾ ਜਾਵੇ, ਉੱਥੋਂ ਇਹ ਭਗੌੜਾ ਹੋ ਗਿਆ। ਉਸ ਤੋਂ ਬਾਵਜੂਦ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਬੰਦੂਕਾਂ ਲੈਣ ਦੇ ਵਿੱਚ ਕਾਮਯਾਬ ਕਿੱਦਾਂ ਹੋਇਆ, ਪ੍ਰਸ਼ਾਸਨ ਨੇ ਜਿਹੜੀ ਲੋਕਲ ਲਾ ਇਨਫੋਰਸਮੈਂਟ ਆ ਉਸ ਨੂੰ ਜਿਹੜਾ ਇਤਲਾਹ ਕਰਨ ਦੇ ਵਿੱਚ ਨਾਕਾਮਯਾਬ ਰਹੀ। ਉਹ ਦੱਸ ਹੀ ਨਹੀਂ ਸਕੇ ਵੀ ਇਹ ਜਿਹੜਾ ਡੈਵਿਨ ਪੈਟਰਿਕ ਕੈਲੀ ਆ ਉਹ ਇਦਾਂ ਦੇ ਦੋਸ਼ਾਂ ਵਾਲਾ ਬੰਦਾ ਆ, ਤੇ ਉਸ ਨੂੰ ਜਿਹੜੀ ਬੰਦੂਕ ਲੈਣ ਦੇ ਵਿੱਚ ਕਾਮਯਾਬੀ ਹਾਸਲ ਹੋ ਗਈ। ਤੇ ਉਸਨੇ ਦੇਖੋ ਇੱਕ ਜਿਹੜੀ ਆ ਜਿੱਥੇ ਉਹ ਆਪ ਰਹਿੰਦਾ ਸੀਗਾ, ਆਈ ਥਿੰਕ ਸਪ੍ਰਿੰਗਫੀਲਡ ਜਿਹੜਾ ਉਹ ਇਲਾਕੇ ਦਾ ਨਾਮ ਆ, ਵੀ ਉੱਥੋਂ ਦੀ 4% ਪਾਪੂਲੇਸ਼ਨ ਜਿਹੜੀ ਆ ਉਸ ਨੂੰ ਹੀ ਜਿਹੜਾ ਖਤਮ ਕਰ ਦਿੱਤਾ। ਬੜਾ ਛੋਟਾ ਜਿਹਾ ਟਾਊਨ ਸੀ ਜੀ, ਬਿਲਕੁਲ। ਸੋ ਇਹ ਜਿਹੜਾ ਡੈਵਿਨ ਕੈਲੀ ਆ ਰਾਜਕਰਮਵੀਰ ਸਿੰਘ ਜੀ, ਇਹਨੂੰ 12 ਮਹੀਨੇ ਦੀ ਸਜ਼ਾ ਹੋਈ ਸੀ ਜਦੋਂ ਇਸਨੇ ਆਪਣੀ ਵਾਈਫ ਨੂੰ ਕੁੱਟਿਆ ਮਾਰਿਆ ਸੀ, ਤੇ ਆਪਣੇ ਜਿਹੜਾ ਸਟੈਪ ਸਨ ਸੀਗਾ ਲੜਕਾ ਸੀ, ਉਹਦੀ ਸਕਲ ਜਿਹੜੀ ਉਹ ਤੋੜ ਦਿੱਤੀ ਸੀ ਜੀ। ਤੇ ਕਹਿੰਦੇ ਵੀ ਅੰਡਰ ਜਿਹੜਾ ਫੈਡਰਲ ਲਾ ਆ, ਉਹਦੀ ਜਿਹੜੀ ਕਨਵਿਕਸ਼ਨ ਸੀ, ਉਸ ਕਨਵਿਕਸ਼ਨ ਦੇ ਮੁਤਾਬਕ ਉਹ ਇਨਐਲੀਜੀਬਲ ਸੀ ਗਨ ਓਨਰਸ਼ਿਪ ਲਈ, ਉਹ ਗਨ ਲੈ ਨਹੀਂ ਸਕਦਾ ਸੀ। ਪਰ ਜਿਹੜੀ 에ਅਰ ਫੋਰਸ ਨੇ ਕਿਤੇ ਨਾ ਕਿਤੇ ਗਲਤੀ ਕੀਤੀ ਹੈਗੀ ਆ, ਉਹਨਾਂ ਨੇ ਜਿਹੜਾ ਇਹਦਾ ਕ੍ਰਾਈਮ ਦਾ ਡਾਟਾ ਸੀ ਉਹ ਫੈਡਰਲ ਕ੍ਰਾਈਮ ਡਾਟਾਬੇਸ ਦੇ ਵਿੱਚ ਪਾਇਆ ਨਹੀਂ, ਜਿਹਦੇ ਕਰਕੇ ਜਦੋਂ ਉਹ ਗਨ ਖਰੀਦਣ ਗਿਆ ਤੇ ਉਹਨੇ ਗਨ ਖਰੀਦ ਲਈ, ਤੇ ਉਹ ਦੇਖੋ ਵੀ ਕਿੱਡਾ ਜਿਹੜਾ ਵੱਡਾ ਜ਼ੁਲਮ ਆ ਉਹਨੇ ਕੀਤਾ। ਜੀ ਤੇ ਅਗਲੀ ਜਿਹੜੀ ਆਪਾਂ ਜੇ ਅੰਤਰਰਾਸ਼ਟਰੀ ਖਬਰ ਦੇ ਵੱਲ ਨਜ਼ਰ ਮਾਰੀਏ ਵੀ ਜਿਹੜੀ ਇੰਗਲੈਂਡ ਤੋਂ UK ਤੋਂ ਆ ਰਹੀ ਆ, ਉੱਥੋਂ ਦੀ ਇੱਕ ਕੈਬਨਿਟ ਮਿਨਿਸਟਰ ਪ੍ਰੀਤੀ ਪਟੇਲ, ਉਸ ਨੂੰ ਅਫਰੀਕਾ ਤੋਂ ਜਿਹੜਾ ਵਾਪਸ ਬੁਲਾ ਲਿਆ ਗਿਆ ਆ। ਤੇ ਦੱਸ ਜੇ ਵੀ ਉਹਦੀ ਕਾਫੀ ਕੰਟਰੋਵਰਸੀ ਇਸ ਟਾਈਮ ਇਹ ਚੱਲ ਰਹੀ ਆ ਵੀ ਉਹ ਇਜ਼ਰਾਈਲੀ ਅਫੀਸ਼ੀਅਲਸ ਦੇ ਨਾਲ ਅਧਿਕਾਰਤ ਤੌਰ ਦੇ ਉੱਤੇ ਨਹੀਂ ਮਿਲੀ, ਚੁੱਪ-ਚੁਪੀਤੇ ਜਿਹੜੀ ਮਿਲੀ ਆ। ਉਹ ਖਬਰਾਂ ਆਉਣ ਤੋਂ ਬਾਅਦ ਦੇ ਵਿੱਚ ਉਸ ਨੂੰ ਤੁਰੰਤ ਹੀ, ਜੋ ਕਿ ਇਸ ਟਾਈਮ ਅਫਰੀਕਾ ਦੇ ਦੌਰੇ ਦੇ ਉੱਤੇ ਸੀਗੀ, ਉਸ ਨੂੰ ਵਾਪਸ ਬੁਲਾ ਲਿਆ ਗਿਆ ਸੀ। ਕੈਬਨਿਟ ਮਿਨਿਸਟਰ ਪ੍ਰੀਤੀ ਪਟੇਲ ਦੇ ਉੱਤੇ ਇਹ ਵੀ ਦੋਸ਼ ਨੇ ਵੀ ਉਹ ਉਹਨਾਂ ਇਲਾਕਿਆਂ ਦੇ, ਸੀਰੀਆ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਈ ਆ ਜਿੱਥੇ ਕਿ ਕਿਸੇ ਵੀ ਜਿਹੜੇ ਬ੍ਰਿਟਿਸ਼ ਅਫੀਸ਼ੀਅਲ ਆ ਉਸ ਨੂੰ ਜਿਹੜਾ ਟਰੈਵਲ ਕਰਨ ਦੀ ਆਗਿਆ ਨਹੀਂ ਹੈਗੀ। ਸੋ ਰਾਈਟ ਨਾਓ ਜਿਹੜੇ ਪ੍ਰਾਈਮ ਮਿਨਿਸਟਰ ਨੇ ਉੱਥੋਂ ਦੇ, ਉਹਨਾਂ ਨੇ ਉਹਨੂੰ ਵਾਪਸ ਬੁਲਾ ਕੇ ਹੁਣ ਕਹਿੰਦੇ ਆ ਵੀ ਉਸ ਨੂੰ ਬਰਖਾਸਤਗੀ ਜਿਹੜੀ ਉਸ ਦੀ ਕਰਨੀ ਆ ਉਹ ਆਲਮੋਸਟ ਜਿਹੜੀ ਆ ਉਹ ਤੈਅ ਹੈਗੀ ਆ, ਤੇ ਉਹ ਕੈਬਨਿਟ ਮਿਨਿਸਟਰ ਦੇ ਅਹੁਦੇ ਤੋਂ ਜਲਦ ਹੀ ਉਹਨਾਂ ਨੂੰ ਜਿਹੜਾ ਆ ਉਹ ਲਾ ਦਿੱਤਾ ਜਾਵੇਗਾ ਜੀ। ਸੋ ਇਸੇ ਤਰ੍ਹਾਂ ਰਾਜਕਰਮਵੀਰ ਸਿੰਘ ਜੀ, ਹੋਰ ਵੀ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ ਇਮੀਗ੍ਰੇਸ਼ਨ ਦੇ ਨਾਲ ਵੀ, ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹਦੇ ਜਿਹੜਾ ਕਨਫਲਿਕਟ ਚੱਲ ਰਿਹਾ, ਜਿਹੜੀ ਫੈਡਰਲ ਗਵਰਨਮੈਂਟ ਆ ਉਹ ਚਾਹੁੰਦੀ ਹੈਗੀ ਆ ਵੀ ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਪਰ ਜਿਹੜੀਆਂ ਕਈ ਸਟੇਟਸ ਜਾਂ ਕਈ ਜਿਹੜੀਆਂ ਸੈਂਕਚੁਰੀ ਸਿਟੀਜ਼ ਹੈਗੀਆਂ ਆ ਉਹ ਚਾਹੁੰਦੀਆਂ ਆ ਵੀ ਨਹੀਂ, ਅਸੀਂ ਉਹਨਾਂ ਨੂੰ ਅਰੈਸਟ ਨਹੀਂ ਕਰਨਾ ਅਨਲੈਸ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕ੍ਰਿਮੀਨਲ ਐਕਟੀਵਿਟੀ ਕਰਦੇ ਆ ਜਾਂ ਕਿਸੇ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਚਾਰਜਸ ਲੱਗਦੇ ਆ। ਸੋ ਇਸੇ ਤਰ੍ਹਾਂ ਓਕਲੈਂਡ ਦੀ ਪੁਲਿਸ ਚੀਫ, ਓਕਲੈਂਡ ਕੈਲੀਫੋਰਨੀਆ ਦਾ ਟਾਊਨ ਹੈਗਾ ਆ, ਤੇ ਉੱਥੇ ਦੀ ਜਿਹੜੀ ਪੁਲਿਸ ਚੀਫ ਆ ਐਨੀ ਕਰਕ ਪੈਟਰਿਕ, ਤੇ ਉਹਦੀ ਜਿਹੜੀ ਇੰਟਰਨਲ ਅਫੇਅਰ ਇਨਵੈਸਟੀਗੇਸ਼ਨ ਹੋਈ ਆ ਵੀ ਕਹਿੰਦੇ ਪਈ ਉਸ ਨੇ ਫੈਡਰਲ ਏਜੰਟਸ ਦੇ ਨਾਲ ਰਲ ਕੇ ਜਿਹੜੇ ਬਹੁਤ ਸਾਰੇ ਜਿਹੜੇ ਇਲੀਗਲ ਇਮੀਗ੍ਰੈਂਟ ਸੀ ਉਹਨਾਂ ਨੂੰ ਜਿਹੜਾ ਫੜਾਇਆ ਤੇ
ਤੇ ਤਾਂ ਕਿ ਉਹ ਡਿਪੋਰਟ ਕੀਤੇ ਜਾਣ। ਤੇ ਓਕਲੈਂਡ ਜਿਹੜੀ ਆ ਇਹ ਸੈਂਚੁਰੀ ਸਿਟੀ ਜਿਹੜੀ ਉਸਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਹੋਇਆ ਹੈਗਾ। ਸੋ ਹੋ ਸਕਦਾ ਕਹਿੰਦੇ ਵੀ ਜਿਹੜੀ ਓਕਲੈਂਡ ਦੀ ਪੁਲਿਸ ਚੀਫ ਆ ਉਹਨੂੰ ਉਹਦੀ ਜੌਬ ਤੋਂ ਛੁੱਟੀ ਕੀਤੀ ਜਾਵੇ, ਕਿਉਂਕਿ ਉਹ ਜਿਹੜੇ ਓਕਲੈਂਡ ਸਿਟੀ ਨੇ ਜਿਹੜਾ ਆਪਣਾ ਜੋ ਵੀ ਰੂਲ ਬਣਾਇਆ ਹੈਗਾ ਆ, ਉਹਨਾਂ ਨੇ ਜੁਲਾਈ ਦੇ ਵਿੱਚ ਯੂਨੈਨਿਮਸਲੀ ਓਕਲੈਂਡ ਸਿਟੀ ਨੇ ਜਿਹੜਾ ਆਪਣਾ ਰੂਲ ਬਣਾਇਆ ਸੀ ਤੇ ਪਈ ਜਿਹੜੀ ਸਾਡੀ ਸਿਟੀ ਆ ਉਹ ਸੈਂਚੁਰੀ ਸਿਟੀ ਹੈਗੀ ਆ। ਇਹਦੇ ਵਿੱਚ ਜਿਹੜੀ ਸਾਡੀ ਪੁਲਿਸ ਆ ਉਹ ਕਿਸੇ ਵੀ ਤਰ੍ਹਾਂ ਜਿਹੜੀ ਫੈਡਰਲ ਆਈਸ ਵਾਲੇ ਹੈਗੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ, ਉਹਨਾਂ ਨਾਲ ਕਿਸੇ ਤਰ੍ਹਾਂ ਵੀ ਕੋਈ ਕੋਆਪਰੇਸ਼ਨ ਨਹੀਂ ਕਰੇਗੀ। ਜੀ ਜੀ। ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਹੁਣੇ ਜਿਹੜੀ ਟੈਕਸ ਪਲਾਨ ਤੋਂ ਲੈ ਕੇ ਜਿਹੜੀ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੱਸ ਰਹੇ ਸੀਗੇ ਵੀ ਜਿਹੜਾ 20% ਸ਼ਾਇਦ ਐਕਸਾਈਜ਼ ਟੈਕਸ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਦੇ ਜਿਹੜਾ ਇੰਪੋਰਟ ਕਰਦਾ ਆ ਸਮਾਨ ਕਰਦੀਆਂ ਉਹਨਾਂ ਉੱਤੇ ਲਾਉਣ ਦੀ ਜਿਹੜੀ ਇੱਕ ਮੱਦ ਰੱਖੀ ਗਈ ਸੀ। ਪਰ ਜਿਹੜਾ ਹੁਣ ਸੈਨੇਟ ਜਿਹੜਾ ਟੈਕਸ ਪਲਾਨ ਆ ਉਹਨਾਂ ਨੇ ਇਹ ਫੈਸਲਾ ਲਿਆ ਵੀ ਇਹ 20% ਐਕਸਾਈਜ਼ ਟੈਕਸ ਮਲਟੀਨੈਸ਼ਨਲ ਕੰਪਨੀਆਂ ਦੇ ਜਿਹੜੇ ਇੰਪੋਰਟ ਦੇ ਉੱਤੇ ਆ ਉਸ ਨੂੰ ਇਸ ਪਲਾਨ ਦੇ ਵਿੱਚ ਨਈ ਜਗ੍ਹਾ ਜਿਹੜੀ ਉਹ ਦਿੱਤੀ ਜਾਵੇਗੀ। ਸੋ ਜਿਹੜਾ ਇਹ ਹਾਊਸ ਬਿੱਲ ਜਿਹੜਾ ਹੈਗਾ ਜਿਸ ਦੇ ਵਿੱਚ ਤਕਰੀਬਨ $155 ਬਿਲੀਅਨ ਦੇ ਜਿਹੜੇ ਰੈਵਨਿਊ ਦੀ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਉਸ ਦੇ ਵਿੱਚੋਂ ਇਸ ਨੂੰ ਹੁਣ ਕੱਢ ਦਿੱਤਾ ਗਿਆ ਆ। ਜਿਹੜਾ ਦੇਖਦੇ ਹਾਂ ਵੀ ਇਸ ਤੋਂ ਬਾਅਦ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਵਿੱਚ ਸ਼ਾਮਲ ਹੋਣਗੀਆਂ, ਕਿਹੜੀਆਂ ਕੱਢੀਆਂ ਜਾਣਗੀਆਂ, ਕਿਉਂਕਿ ਬਹੁਤ ਸਾਰੀਆਂ ਕਵਾਇਦਾਂ ਉਦੋਂ ਜਿਹੜੀਆਂ ਮੱਦਾਂ ਜਿਹੜੀਆਂ ਇਸ ਦੇ ਵਿੱਚ ਰੱਖੀਆਂ ਗਈਆਂ ਸੀ ਵੀ ਜਿਹੜੇ ਇੰਡੀਵਿਜੂਅਲ ਫੈਮਿਲੀ ਵਾਲੇ ਨੂੰ ਇੱਦਾਂ ਹੋਊਗਾ, ਜਿਹੜਾ ਫੈਮਿਲੀ ਦੇ ਜਿਹੜੇ ਜੁਆਇੰਟਲੀ ਕਰਦੇ ਆ ਉਹਨਾਂ ਨੂੰ ਇੰਨਾ ਜਿਹੜਾ ਮੁਨਾਫਾ ਜਿਹੜਾ ਹੋ ਸਕਦਾ ਜਾਂ ਉਹਨਾਂ ਨੂੰ ਇੰਨਾ ਟੈਕਸ ਰਿਟਰਨ ਜਿਹੜਾ ਉਹ ਜ਼ਿਆਦਾ ਆ ਸਕਦਾ। ਸੋ ਉਹ ਸਾਰੀਆਂ ਕਈ ਚੀਜ਼ਾਂ ਹੈਗੀਆਂ, ਪਰ ਹੁਣ ਜਦੋਂ ਟੈਕਸ ਪਲਾਨ ਐਕਚੁਅਲ ਦੇ ਵਿੱਚ ਸਦਨ ਦੇ ਵਿੱਚ ਕਹਿ ਲਓ ਵੀ ਉਹ ਪੇਸ਼ ਕੀਤਾ ਜਾਊਗਾ, ਸੈਨੇਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਊਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਕੋਈ ਪੱਕੀ ਜਿਹੜੀ ਠੋਸ ਗੱਲ ਕੀਤੀ ਜਾ ਸਕਦੀ ਆ ਵੀ ਕੀ ਹੋਊਗਾ। ਪਰ ਇਹ ਚੀਜ਼ ਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਵੀ ਜਿਹੜਾ 20% ਐਕਸਾਈਜ਼ ਟੈਕਸ ਲਾਉਣਾ ਸੀ ਮਲਟੀਨੈਸ਼ਨਲ ਕੰਪਨੀਆਂ ਦੇ ਇੰਪੋਰਟ ਦੇ ਉੱਤੇ, ਉਸ ਨੂੰ ਇਸ ਟੈਕਸ ਪਲਾਨ ਦੇ ਵਿੱਚ ਕੋਈ ਜਗ੍ਹਾ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ। ਸੋ ਬਿਲਕੁਲ ਜਿਹੜਾ ਇਹ ਟੈਕਸ ਪਲਾਨ ਹੈਗਾ ਇਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ, ਰੋਜ਼ ਦੀ ਰੋਜ਼ ਕੋਈ ਨਾ ਕੋਈ ਅਪਡੇਟ ਹੋ ਰਹੀ ਹੈਗੀ ਆ, ਪਰ ਹਜੇ ਤਾਈਂ ਕਿਸੇ ਤਰ੍ਹਾਂ ਦੀ ਜਿਹੜੀ ਵੋਟਿੰਗ ਨਹੀਂ ਹੋਈ ਹੈਗੀ। ਤੇ ਜਦੋਂ ਵੀ ਸੈਨੇਟ ਜਾਂ ਕਾਂਗਰਸ ਦੇ ਵਿੱਚ ਜੇ ਪਾਸ ਹੁੰਦਾ ਆ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਡਿਸਕਸ਼ਨ ਹੁੰਦੀ ਹੈਗੀ ਆ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨਾਲ ਸਾਂਝੀਆਂ ਕਰਾਂਗੇ। ਸੋ ਇਸ ਇਸ਼ੂ ਨੂੰ ਬੜੇ ਧਿਆਨ ਨਾਲ ਦੇਖਣਾ ਚਾਹੀਦਾ ਹੈਗਾ, ਕਿਉਂਕਿ ਇਸ ਨੇ ਬਹੁਤ ਤੁਹਾਨੂੰ ਇਫੈਕਟ ਕਰਨਾ ਹੈਗਾ ਡਾਇਰੈਕਟਲੀ ਜਿਹੜਾ ਇਸ ਦਾ ਇੰਪੈਕਟ ਹੈਗਾ, ਕਿਉਂਕਿ ਆਪਾਂ ਧਿਆਨ ਨਹੀਂ ਦਿੰਦੇ ਹੈਗੇ। ਮੁੜ ਕੇ ਫਿਰ ਜਦੋਂ ਰੂਲ ਬਣ ਜਾਂਦਾ ਹੈਗਾ ਆ ਫਿਰ ਆਪਾਂ ਰੌਲਾ ਪਾਣੇ ਹੈਗੇ ਆ ਤੇ ਫਿਰ ਟੂ ਲੇਟ ਹੋ ਜਾਂਦਾ ਹੈਗਾ ਜੀ। ਅਗਲੀ ਜਿਹੜੀ ਆਪਾਂ ਜਾਂਦੇ ਹਰਜੋਤ ਸਿੰਘ ਜੀ ਗੱਲ ਕਰੀਏ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਨੂੰ ਜਿਹੜਾ ਕੁੱਕ ਕਾਉਂਟੀ ਦੇ ਵਿੱਚ ਜਿਊਰੀ ਡਿਊਟੀ ਦੇ ਜਿਹੜੇ ਸੰਮਨ ਜਿਹੜੇ ਉਹ ਆਏ ਸੀਗੇ ਤੇ ਅੱਜ ਕਹਿੰਦੇ ਆ ਵੀ ਡੇਲੀ ਸੈਂਟਰ ਦੇ ਵਿੱਚ ਉਹ ਪਹੁੰਚ ਗਏ ਨੇ ਜਿਊਰੀ ਡਿਊਟੀ ਜਿਹੜੀ ਆ ਜੀ ਉਹ ਕਰਨ ਦੇ ਲਈ। ਸੋ ਇਹ ਜਿਹੜੀਆਂ ਅਜਿਹੀਆਂ ਜਦੋਂ ਖਬਰਾਂ ਆਉਂਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਚੰਗਾ ਲੱਗਦਾ ਆ ਵੀ ਜਿਹੜੇ ਦੇਖੋ ਇੱਕ ਹਿਸਾਬ ਦੇ ਨਾਲ ਜਿਹੜੇ ਇਹਨਾਂ ਨੂੰ ਜਿਹੜੇ ਵਿਸ਼ਵ ਦੇ ਫਰੀ ਵਰਲਡ ਦੇ ਜਿਹੜੇ ਇੱਕ ਲੀਡਰ ਦੇ ਵਜੋਂ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੇਖਿਆ ਜਾਂਦਾ ਆ, ਤੇ ਜਦੋਂ ਆਮ ਲੋਕਾਂ ਦੇ ਵਾਂਗ ਜਿਊਰੀ ਡਿਊਟੀ ਜਿਹੜੀ ਉਹ ਕਰਨ ਦੇ ਲਈ ਪਹੁੰਚਣਗੇ ਤੇ ਆਮ ਲੋਕਾਂ ਦੇ ਵਿੱਚ ਵੀ ਇਹ ਉਤਸ਼ਾਹ ਵੱਧਦਾ ਹੈ ਵੀ ਯਾਰ ਜੇ ਰਾਸ਼ਟਰਪਤੀ ਓਬਾਮਾ ਜਾ ਸਕਦੇ ਤੇ ਮੈਂ ਵੀ ਕਿਉਂ ਨਾ ਜਾਵਾਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਵੀ ਇੱਥੇ ਦੇ ਸਿਟੀਜ਼ਨ ਹੁੰਦੇ ਨੇ ਉਹਨਾਂ ਨੂੰ ਅਕਸਰ ਜਿਊਰੀ ਡਿਊਟੀ ਦੀਆਂ ਜਿਹੜੀਆਂ ਆ ਉਹ ਚਿੱਠੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ। ਕਈ ਵਾਰੀ ਤਾਂ ਇੱਦਾਂ ਵੀ ਹੁੰਦਾ ਹਰਜੋਤ ਸਿੰਘ ਜੀ, ਕਿਉਂਕਿ ਤੁਹਾਡੇ ਲਾਇਸੈਂਸ ਸਾਰਿਆਂ ਦੇ ਬਣੇ ਹੁੰਦੇ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਹੁੰਦੇ ਨੇ, ਜਿਹੜੇ ਸਿਟੀਜ਼ਨ ਨਹੀਂ ਵੀ ਹੁੰਦੇ ਉਹਨਾਂ ਨੂੰ ਵੀ ਆ ਜਾਂਦੀ ਆ। ਉਸ ਨੂੰ ਜਿਹੜਾ ਅਜਾਈ ਨਾ ਜਾਣ ਦਿਆ ਕਰੋ, ਉਹਦੀ ਡੈਫੀਨੇਟਲੀ ਆਨਲਾਈਨ ਜਿਹੜੀਆਂ ਮੋਸਟਲੀ ਪ੍ਰੋਸੀਜਰ ਹੁੰਦੇ ਆ, ਤੁਸੀਂ ਆਨਲਾਈਨ ਜਾ ਕੇ ਦੱਸ ਸਕਦੇ ਹੋ ਵੀ ਮੈਂ ਸਿਟੀਜ਼ਨ ਨਹੀਂ, ਇਸ ਲਈ ਮੈਂ ਜਿਊਰੀ ਡਿਊਟੀ ਦੇ ਕਾਬਲ ਨਹੀਂ ਹੈ, ਮੈਂ ਨਹੀਂ ਕਰ ਸਕਦਾ। ਇੱਕ ਅੱਧੀ ਵਾਰੀ ਤੁਸੀਂ ਇਸ ਨੂੰ ਪੋਸਟਪੋਨ ਵੀ ਕਰ ਸਕਦੇ ਹੁੰਦੇ ਆ ਵੀ ਮੈਂ ਇਸ ਵਾਰ ਜਿਹੜਾ ਉਹ ਨਹੀਂ ਆ ਸਕਦਾ, ਮੇ ਵੀ ਅਗਲੀ ਵਾਰੀ ਜਿਹੜੇ ਆ ਜਿਊਰੀ ਡਿਊਟੀ ਦੇ ਵਿੱਚ ਸ਼ਾਮਲ ਜਿਹੜਾ ਹੋ ਸਕਦੇ ਆ। ਤੇ ਜਦੋਂ ਜਿਊਰੀ ਡਿਊਟੀ, ਕਿਉਂਕਿ ਇੱਥੋਂ ਦਾ ਜਿਹੜਾ ਜਸਟਿਸ ਦਾ ਸਿਸਟਮ ਹੈਗਾ ਆ, ਉੱਥੇ ਕੇਸ ਜਿਹੜਾ ਵਕੀਲ ਜਿਹੜੇ ਲੜਦੇ ਨੇ ਹੁੰਦਾ ਜੱਜ ਦੇ ਸਾਹਮਣੇ ਹੀ ਆ, ਪਰ ਫੈਸਲਾ ਜਿਹੜਾ ਆ ਉਹ ਜਿਊਰੀ ਨੇ ਕਰਨਾ ਹੁੰਦਾ ਆ ਵੀ ਇਹ ਬੰਦਾ ਜਿਸ ਬੰਦੇ ਦੇ ਵੀ ਖਿਲਾਫ ਆਇਆ ਵੀ ਉਹ ਦੋਸ਼ੀ ਆ ਕਿ ਨਿਰਦੋਸ਼ ਆ। ਸੋ ਉਹ ਜਿਊਰੀ ਡਿਊਟੀਜ਼ ਜਿਹੜੀਆਂ ਅਕਸਰ ਤੁਹਾਨੂੰ ਸਾਰਿਆਂ ਨੂੰ ਆਉਂਦੀਆਂ ਰਹਿੰਦੀਆਂ। ਹਾਂ, ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ, ਤੁਸੀਂ ਉੱਥੇ ਉਹ ਚੀਜ਼ਾਂ ਨਹੀਂ ਸਮਝ ਸਕਦੇ, ਉਹ ਚੀਜ਼ਾਂ ਸਾਰੀਆਂ ਤੁਹਾਨੂੰ ਦੱਸਣੀਆਂ ਚਾਹੀਦੀਆਂ। ਜਦੋਂ ਵੀ ਤੁਹਾਨੂੰ ਇਸ ਚੀਜ਼ ਨੇ ਜਿਊਰੀ ਡਿਊਟੀ ਦੇ ਲਈ ਕਾਲ ਆਉਂਦੀ ਆ, ਉਸ ਦਾ ਰਿਪਲਾਈ ਕਰਨਾ ਬਹੁਤ ਜ਼ਰੂਰੀ ਆ ਜੀ। ਸੋ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈ ਰਾਜਕਰਨਵੀਰ ਸਿੰਘ ਜੀ, ਤੇ ਜਾਂਦੇ ਇੱਕ ਸਾਇੰਸ ਨਾਲ ਰਿਲੇਟਡ ਜਿਹੜੀ ਨਿਊਜ਼ ਆ ਉਹ ਆਪਾਂ ਸਾਂਝੀ ਕਰਨ ਜਾ ਰਹੇ ਹੈਗੇ ਆ। ਯੂਨੀਵਰਸਿਟੀ ਆਫ ਕੈਂਬਰਿਜ ਨੇ ਜਿਹੜੀ ਰਿਸਰਚ ਕੀਤੀ ਆ, ਕਹਿੰਦੇ ਪਈ ਹੁਣ
ਸਾਤੋਂ ਜਿੱਦਾਂ ਬੰਦਿਆਂ ਤੋਂ ਤੇ ਮੌਂਕੀਜ਼ ਬਾਂਦਰਾਂ ਤੋਂ ਬਿਨਾਂ ਜਿਹੜੀ ਸ਼ੀਪ ਆ, ਜਿਹੜੀ ਭੇਡ ਆ, ਉਹ ਵੀ ਕਹਿੰਦੇ ਬੰਦੇ ਦਾ ਫੇਸ ਜਿਹੜਾ ਰਿਕੋਗਨਾਈਜ਼ ਕਰ ਸਕਦੀ ਹੈਗੀ ਆ। ਸੋ ਯੂਨੀਵਰਸਿਟੀ ਆਫ ਜਿਹੜੀ ਕੈਂਬਰਿਜ ਆ, ਉਹਨਾਂ ਨੇ 8 ਭੇਡਾਂ ਨੂੰ ਇਸ ਤਰ੍ਹਾਂ ਟ੍ਰੇਨ ਕੀਤਾ ਜਿਹਦੇ ਵਿੱਚ 4 ਸੈਲੀਬ੍ਰਿਟੀਜ਼, ਇਹਨਾਂ ਦੇ ਵਿੱਚ ਇੱਕ ਜਰਨਲਿਸਟ ਸੀ ਫਿਓਨਾ ਬਰੂਸ, ਤੇ ਐਕਟਰ ਜੇਕ, US ਪ੍ਰੈਜ਼ੀਡੈਂਟ ਬਰਾਕ ਓਬਾਮਾ, ਤੇ ਜਿਹੜੀ ਐਕਟਰੈਸ ਹੈਗੀ ਆ ਈਮਾ ਵਾਟਸਨ। ਇਹਨਾਂ ਨੂੰ ਉਹਨਾਂ ਦੀਆਂ ਪਿਕਚਰਾਂ ਦਿਖਾਲ ਕੇ ਟ੍ਰੇਨ ਕੀਤਾ, ਤੇ ਜਦੋਂ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਟੈਸਟ ਕੀਤਾ ਗਿਆ ਤੇ ਹੋਰ ਫੋਟੋਆਂ ਦੇ ਵਿੱਚ ਮਿਕਸ ਕਰਕੇ, ਤੇ ਕਹਿੰਦੇ ਜਿਹੜੇ ਸ਼ੀਪ ਸੀਗੀਆਂ ਉਹਨਾਂ ਨੇ ਰਿਕੋਗਨਾਈਜ਼ ਕੀਤੇ ਫੇਸ। ਸੋ ਹੁਣ ਆਮ ਹਿਊਮਨ ਬੀਇੰਗਸ, ਮੌਂਕੀਜ਼ ਤੋਂ ਬਿਨਾਂ ਕਹਿੰਦੇ ਜਿਹੜੇ ਸ਼ੀਪ ਆ ਉਹ ਵੀ ਬਿਲਕੁਲ ਜਿਹੜੀ ਆ ਰਿਕੋਗਨਾਈਜ਼ ਕਰਦੀ ਆ ਬੰਦੇ ਦੇ ਫੇਸ ਨੂੰ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤ ਹੈ। ਮਿਲਾਂਗੇ ਆਪਣਾ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ